पुतला मिट्टी नूं रोंदा गुम गए घरां दे बार अज बैठा रहना मैं 47 ਦੇ ਪਵਾੜਿਆਂ ਦੀਆਂ ਤੁਸੀਂ ਲੱਖਾਂ ਕਹਾਣੀਆਂ ਸੁਣੀਆਂ ਹੋਣਗੀਆਂ। ਇਸ ਹੁਣੀ ਨੂੰ 72 ਸਾਲ ਲੰਘ ਗਏ, ਪਰ ਅੱਜ ਵੀ ਸਾਡੇ ਵੱਡਿਆਂ ਦੇ ਹੰਝੂ ਸੁੱਕੇ ਨਹੀਂ। ਸੁੱਕਦੇ ਵੀ ਕਿਵੇਂ ਕਿ ਇਸ ਗੱਲ ਦਾ ਕਿਸੇ ਨੂੰ ਅਹਿਸਾਸ ਹੀ ਨਾ ਹੋਇਆ। ਆਪਣਾ ਘਰ ਲੱਭਦਿਆਂ ਲੱਭਦਿਆਂ ਲੱਖਾਂ ਲੋਕ ਅਗਲੇ ਜਹਾਨ ਟੁਰ ਗਏ, ਪਰ ਉਹ ਘਰ ਨਾ ਲੱਭਿਆ ਜਿੱਥੇ ਉਹ ਜੰਮੇ ਜਾਏ। ਇਹ ਕਹਾਣੀ ਵੀ ਇੱਕ ਅਜਿਹੀ ਮਾਂ ਜੀ ਦੀ ਏ ਜਿਹਨੂੰ ਆਪਣੇ ਘਰ ਅੱਪੜਦਿਆਂ 72 ਸਾਲ ਲੰਘ ਗਏ। 72 ਸਾਲ ਬਾਅਦ ਜਦੋਂ ਉਹ ਕੈਨੇਡਾ ਵਿੱਚੋਂ ਆਪਣੇ ਪਿੰਡ ਜ਼ਿਲ੍ਹਾ ਬਹਾਵਲਨਗਰ ਤਹਿਸੀਲ ਮਿੰਚਨਾਬਾਦ ਅੱਕਾਂ ਵਾਲੀ ਪਿੰਡ ਅੱਪੜੀਆਂ ਪਿੰਡ ਵਾਲਿਆਂ ਨੇ ਆਪਣੀ ਧੀ ਨੂੰ ਕਿਵੇਂ ਜੀ ਆਇਆਂ ਨੂੰ ਆਖਿਆ, ਇਹ ਵੀ ਆਪਣੀ ਮਿਸਾਲ ਆਪ ਏ। ਜ਼ਰਾ ਦੇਖੋ ਤੇ ਸਹੀ। Before partition, he was 17 Thank you.
वालेकुम सलाम। मैं सरदार बरियाम सिंह दी पुत्री हाँ। सरदार बरियाम सिंह के 5 बेटे सी। ਵੱਡਿਆਂ ਦਾ ਨਾਮ ਸੀ ਸਰਦਾਰ ਬਚਿੱਤਰ ਸਿੰਘ, ਉਸ ਤੋਂ ਛੋਟੇ ਸਰਦਾਰ ਬਲਬੀਰ ਸਿੰਘ, ਉਸ ਤੋਂ ਛੋਟੇ ਸਰਦਾਰ ਮੱਲ ਸਿੰਘ, ਉਸ ਤੋਂ ਛੋਟੇ ਸਰਦਾਰ ਹਾਕਮ ਸਿੰਘ ਤੇ ਉਸ ਤੋਂ ਛੋਟੇ ਸਰਦਾਰ ਮੁੰਸ਼ੀ ਸਿੰਘ। ਮੈਂ ਸਭ ਤੋਂ ਵੱਡਿਆਂ ਦੀ ਪੋਤੀ ਹਾਂ, ਬੇਟੀ ਹਾਂ ਤੇ ਮੇਰਾ ਇੱਕ ਭਰਾ ਹੈ, ਉਹਦਾ ਨਾਮ ਹੈ ਸ਼ਮਿੰਦਰ ਸਿੰਘ। ਇਹ ਮੇਰੇ ਨਾਲ ਜਿਹੜੇ ਬੀਬੀ ਜੀ ਆਏ ਆ, ਇਹ ਸ਼ਮਿੰਦਰ ਸਿੰਘ ਦੀ ਪਤਨੀ। ਸੋ ਮੈਂ ਸਰਦਾਰ ਬਰਿਆਮ ਸਿੰਘ ਦੀ ਪੋਤੀ ਹਾਂ ਤੇ ਇਹ ਉਹਨਾਂ ਦੀ ਬੇਟੇ ਦੀ ਨੂੰਹ ਹੈ। ਸੋ ਮੈਂ ਤੇ ਮੇਰਾ ਭਾਈ ਬੇਸ਼ੱਕ ਬਹੁਤ ਛੋਟੇ ਸੀ। ਮੇਰਾ 41 ਦਾ ਜਨਮ ਹੈ, ਮੈਂ ਸਿਰਫ 6.5 ਸਾਲ ਦੀ ਸੀ, ਪਰ ਮੇਰਾ ਆਪਣਾ ਘਰ ਹਰ ਟਾਈਮ ਹਰ ਮੌਕੇ ਮੈਨੂੰ ਯਾਦ ਆਉਂਦਾ ਸੀ। ਔਰ ਇਹਨਾਂ ਨਾਲ ਮੈਂ ਗੱਲ ਕੀਤੀ, ਇੱਕ ਇੱਕ ਇੱਟ, ਇੱਕ ਇੱਕ ਕੋਨਾ ਕਿੱਥੇ ਬਣਿਆ ਸੀ, ਕਿੱਥੇ ਛੱਡਿਆ ਸੀ, ਕੀ ਕੀਤਾ ਸੀ। ਆਪਣੇ ਘਰ ਤੋਂ ਬਾਹਰ ਨਿਕਲ ਕੇ ਜੰਝ ਘਰ ਤੱਕ ਤੇ ਪਿੱਛੇ ਤੱਕ ਤੇ ਮੇਰੇ ਚੁਬਾਰਿਆਂ ਦੇ ਪਿੱਛੇ ਤੱਕ ਇੱਕ ਇੱਕ ਕਮਰਾ, ਇੱਕ ਇੱਕ ਚੀਜ਼ ਮੈਨੂੰ ਯਾਦ ਹੈ। ਤੇ ਸਾਡਾ ਸਾਰਾ ਟੱਬਰ ਹਰ ਰੋਜ਼ ਬੈਠ ਕੇ ਯਾਦ ਕਰਦਾ ਸੀ। ਤੇ ਮੇਰੇ ਮਨ ਵਿੱਚ ਇਹ ਸੀ, ਅੱਜ ਮੈਂ 78 ਸਾਲ ਦੀ ਮੇਰੀ ਉਮਰ ਹੈ, ਮੇਰੇ ਮਨ ਵਿੱਚ ਇਹ ਸੀ ਕਿ ਮਰਨ ਤੋਂ ਪਹਿਲਾਂ ਉਹਨਾਂ ਗਲੀਆਂ ਵਿੱਚ, ਉਹਨਾਂ ਲੋਕਾਂ ਨੂੰ, ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਵਿੱਚ ਸਾਡਾ ਵਜੂਦ ਹੈ, ਉੱਥੇ ਜ਼ਰੂਰ ਜਾਣਾ ਹੈ। ਤੇ ਅੱਜ ਸਭ ਤੋਂ ਜ਼ਿਆਦਾ ਜੇ ਮੈਂ ਅੱਲਾ ਮੀਆਂ ਦੀ, ਬਾਬੇ ਨਾਨਕ ਦੀ ਧੰਨਵਾਦ ਕਰਦੀ ਹਾਂ ਮੈਂ, ਤੇ ਇਸ ਬੇਟੇ ਦਾ ਵੀ ਕਰਦੀ ਹਾਂ ਜਿਹਨੂੰ ਇੰਟਰਨੈਟ ਦੇ ਥਰੂ ਅਸੀਂ ਲੱਭਿਆ। ਇਹਨਾਂ ਨੇ ਬਹੁਤ ਹੀ ਕੋਸ਼ਿਸ਼ ਨਾਲ ਅੱਜ ਸਾਰਿਆਂ ਨੂੰ ਆਪਾਂ ਮਿਲਾਇਆ। ਆਪਾਂ ਇੱਕ ਹੈ, ਨਾ ਅਸੀਂ ਇੰਡੀਅਨ ਹਾਂ, ਨਾ ਅਸੀਂ ਪਾਕਿਸਤਾਨੀ ਹਾਂ, ਅਸੀਂ ਅੱਲਾ ਮੀਆਂ ਦੇ ਬੰਦੇ ਹਾਂ। ਹਾਲਾਤਾਂ ਨੇ, ਸਰਕਾਰਾਂ ਨੇ ਆਪਣੇ ਮਤਲਬ ਵਾਸਤੇ, ਕਿਸੇ ਵੀ ਕਾਰਨ ਵਾਸਤੇ ਕਿਸਮਤਾਂ ਤੇ ਸੁੱਟ ਦੋ, ਅਸੀਂ ਸਾਰੇ ਵੱਖ-ਵੱਖ ਹੋ ਗਏ। ਅੱਜ ਜਦੋਂ ਜਿਵੇਂ ਤੁਹਾਨੂੰ ਸਾਰਾ ਪਿਆਰ ਦਿੱਤਾ, ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰੇ ਬਜ਼ੁਰਗ ਉਹ ਅੱਜ ਸ਼ਾਂਤੀ ਵਿੱਚ ਆ ਕਿ ਉਹ ਅੱਜ ਖਲਲ ਵਿੱਚ ਆ ਵੀ ਅਸੀਂ ਕਿੱਥੇ ਆ ਗਏ, ਉੱਜੜ ਕੇ ਜਿੱਥੋਂ ਗਏ ਸੀ। ਪਰ ਹੁਣ ਅਸੀਂ ਇੱਕ ਹੋ ਗਏ। ਮੈਂ ਆਪਣੀ ਜ਼ਿੰਦਗੀ ਮੈਂ ਕੋਸ਼ਿਸ਼ ਕਰੂੰਗੀ ਹਰ ਸਾਲ ਜ਼ਰੂਰ ਇੱਥੇ ਆਉਂਗੀ ਜੇ ਗਵਰਨਮੈਂਟ ਨੇ ਕੋਈ ਹਰਜਾ ਨਾ ਪਾਇਆ। ਐਤਕੀ ਉਹ ਗੁਰੂ ਨਾਨਕ ਦੇਵ ਜੀ ਕਰਕੇ ਸਾਨੂੰ ਵੀਜ਼ੇ ਸੌਖੇ ਵੀ ਮਿਲ ਗਏ, ਇੱਧਰ ਵੀ ਆ ਗਏ। ਤੇ ਬਾਕੀ ਜਦੋਂ ਸਾਰੇ ਪਿੰਡ ਵਿੱਚ ਮਿਲੋ, ਗੱਲ ਕਰੋ। ਅਸੀਂ ਕੋਈ ਬਹੁਤ ਸ਼ਾਨ ਨਹੀਂ ਮਹਿਸੂਸ ਕਰ ਰਹੇ, ਉਹ ਜਿਹੜੇ ਲੋਕਾਂ ਦੀ ਕੋਈ ਸ਼ਾਨ ਨਹੀਂ ਹੁੰਦੀ। ਲੇਕਿਨ ਜਿੱਥੇ ਗਏ ਸੀ ਉਹ ਵੀ ਮੇਰੇ ਦਾਦਾ ਜੀ ਦੇ ਘਰ ਸੀ। ਇਸ ਤੋਂ ਇੱਥੋਂ ਕੋਈ ਰਾਜਸਥਾਨ ਵਿੱਚ ਥੋੜੇ ਕਿਲੋਮੀਟਰ ਦੂਰ ਤੇ ਉਹਨਾਂ ਦਾ ਇੱਕ ਹੋਰ ਪਿੰਡ ਸੀਗਾ ਗੰਗਾ ਨਗਰ ਦੇ ਨੇੜੇ, ਉੱਥੇ ਮਰਬੇ ਸੀਗੇ। ਮੇਰੇ ਦਾਦਾ ਜੀ ਨੇ, ਤੁਹਾਨੂੰ ਪਤਾ ਹੋਣਾ, 32 ਮਰਬੇ ਜ਼ਮੀਨ ਖਰੀਦੀ ਸੀ। ਉਹ ਇੱਥੋਂ ਉੱਧਰ ਚਲੇ ਜਾਂਦੇ ਸੀ ਤੇ ਇੱਧਰੋਂ ਉੱਧਰ। ਤੇ ਉਹ ਸਾਨੂੰ ਬਹੁਤਾ ਨਹੀਂ ਪਤਾ ਕਿਉਂਕਿ ਪਹਿਲਾਂ ਚਲੇ ਗਏ। ਪਰ ਉਸ ਟਾਈਮ ਤੇ ਜੋ ਕੁਝ ਹੋਇਆ, ਮੇਰੇ ਫਾਦਰ ਸਭ ਤੋਂ ਪਿੱਛੋਂ ਗਏ ਸੀ। ਮੇਰੇ ਦਾਦਾ ਜੀ ਦੀ ਡੈਥ ਹੋ ਗਈ ਸੀ ਤੇ ਮੇਰੇ ਫਾਦਰ, ਸਾਰਾ ਪਿੰਡ ਬੈਠਾ ਰਿਹਾ ਹੱਕਾਂ ਵਾਲੀ ਵਾਲਾ, ਬਈ ਜਦ ਇਹ ਬੈਠੇ ਆ ਤੇ ਕੁਝ ਨਹੀਂ ਹੋਣਾ। ਲੋਕਾਂ ਨੂੰ ਬਹੁਤ ਵਹਿਮ ਸੀ ਵੀ ਐਵੇਂ ਆਰਜੀ ਤੌਰ ਤੇ ਰੌਲਾ ਹੈ, ਵਾਪਸ ਹੀ ਆ ਜਾਣਾ ਹੈ। ਤੇ ਜਦੋਂ ਮੇਰੇ ਫਾਦਰ ਨੇ, ਨਵਾਬ ਨੇ ਕਿਹਾ ਵੀ ਹੁਣ ਤੁਸੀਂ ਚਲੇ ਜਾਓ, ਤੁਹਾਨੂੰ ਜਾਣ ਨੂੰ ਖਤਰਾ ਹੈ, ਤੇ ਉਹਨਾਂ ਨੇ ਇੱਕ ਕਾਫਲਾ ਬਣਾ ਕੇ ਜਿਹੜੀਆਂ ਇੱਥੇ ਜਿੱਦਾਂ ਇੱਕ ਦੋ ਮੈਨੂੰ ਹੁਣ ਨਾਂ ਭੁੱਲ ਗਏ ਉਹਨਾਂ ਦੇ, ਉਹ ਸਰਦਾਰ ਸੀਗੇ, ਉਹ ਜੌੜਕੀਆਂ ਵਾਲੇ, ਹਾਂਜੀ ਉਸਮਾਨ ਖਾਂ, ਉਹ ਸਾਰੇ ਜੌੜਕੀਆਂ ਵਾਲੇ, ਉਹ ਸਾਰੇ ਚੰਗੇ ਚੰਗੇ ਸਰਦਾਰ ਸੀ। ਜਦੋਂ ਸਾਡੇ ਘਰੇ ਡਾਕੂ ਆਉਂਦੇ ਸੀ ਉਦੋਂ ਵੀ ਆਉਂਦੇ ਸੀ। ਤੇ ਉਹਨਾਂ ਨੇ ਸਾਰਿਆਂ ਨੇ ਇੱਕ ਕਾਫਲੇ ਨੂੰ ਸਪੋਰਟ ਦੇ ਕੇ, ਤੇ ਅਸੀਂ 7-8 ਕਿਲੋਮੀਟਰ ਹਨੂੰਮਾਨਗੜ੍ਹ ਆ, ਉਹ ਤੋਂ ਅੱਗੋਂ 4 ਕਿਲੋਮੀਟਰ ਹੀ ਆ ਫਿਰ ਸਾਡਾ ਚੱਕ ਕਰੂਗਾ 18 Z ਚੱਕ, ਉੱਥੇ ਹੁਣ ਵੀ ਅਸੀਂ ਹੈਗੇ ਆ, ਸਾਡੇ ਘਰ ਆ ਅਸੀਂ। ਤੇ ਉੱਥੇ ਲੈ ਗਏ ਤੇ ਸਾਰਾ ਜਿਹੜਾ ਪਿੰਡ ਸੀਗਾ ਸਾਡੇ ਘਰ ਵਿੱਚ ਉਹ ਮਹੀਨਾ, 1.5 ਮਹੀਨਾ, 2 ਮਹੀਨੇ ਰਹੇ ਸਾਰੇ, ਕਿਉਂਕਿ ਘਰ ਚੱਲਦਾ ਸੀ। ਜਦੋਂ ਫਿਰ ਮਾਰਕਟਾਈ ਹਟ ਗਈ, ਰਾਮਲੋਲਾ ਹਟ ਗਿਆ, ਫਿਰ ਜਿਹਦਾ ਜਿੱਥੇ ਬੈਠਾ ਸੀ ਕੋਈ ਚਲੇ ਗਏ ਤੇ 1-2 ਘਰ ਹਜੇ ਵੀ ਸਾਡੇ ਉੱਥੇ ਹੀ ਬੈਠੇ।
ਇੱਕ ਨਾ ਇੰਨੇ ਸਾਲਾਂ ਵਿੱਚ ਜਿਹੜੀਆਂ ਗੱਲਾਂ ਆਉਂਦੀਆਂ ਅੱਜ ਮੈਨੂੰ ਐਂ ਲੱਗ ਗਿਆ ਵੀ ਉਹਦੇ ਤੇ ਇੱਕ ਖਤਮ ਨਹੀਂ ਹੋਈਆਂ, ਉਹਦੇ ਚ ਇੱਕ ਜਵਾਬ ਪੱਟਾ ਆ ਗਿਆ। ਉਹ ਇੱਕ ਸੋਚ ਸੀ, ਅੱਜ ਮੈਂ ਆਪ ਮਹਿਸੂਸ ਕਰ ਰਹੀ ਹਾਂ ਖੜੀ। ਤੇ ਇੰਨੇ ਪਿਆਰ ਵਾਲੇ ਇਹੋ ਜਿਹੇ ਲੋਕ ਛੱਡ ਕੇ ਗਏ ਜਿਹਨੂੰ ਮੇਰੇ ਦਾਦਾ ਜੀ ਨੇ ਇੰਨਾ ਪਿਆਰ ਕੀਤਾ। ਤੇ ਇਹਨਾਂ ਨੇ ਜਿਵੇਂ ਕਿਹਾ, ਮੇਰੇ ਫਾਦਰ 5 ਬ੍ਰਦਰ ਸੀ ਤੇ ਉਹਨਾਂ ਦੀ ਇੱਕ ਭੈਣ, ਉਹਨਾਂ ਦਾ ਨਾਂ ਸੀ ਪ੍ਰਧਾਨ ਕੌਰ। ਉਹ ਮੇਰੇ ਭੂਆ ਜੀ ਪੂਰੀ ਹੀ ਪ੍ਰਧਾਨ ਸੀਗੇ ਸਾਡੇ ਘਰ ਵਿੱਚ। 5 ਭਰਾਵਾਂ ਦੀ ਇੱਕੋ ਭੈਣ ਤੇ ਸਰਦਾਰ ਰਾਮ ਸਿੰਘ ਦੀ ਬੇਟੀ। ਤੇ ਬਹੁਤ ਹੁਣ ਵੀ ਫਿਰ ਇੱਧਰੋਂ ਨਾ ਹੁਣ ਮੈਨੂੰ ਭੁੱਲ ਗਿਆ, ਉਹ ਮੇਰੀ ਦਾਦੀ ਮਾਂ ਨੂੰ ਪਤਾ ਸੀ। ਨਹਿਰ ਪਾਰ ਕਰਕੇ ਇਸ ਪਿੰਡ ਵਿੱਚੋਂ ਕਈ ਉਹ ਕਹਿੰਦੇ ਹੁੰਦੇ ਸੀ, ਮੈਨੂੰ ਨਾ ਭੁੱਲ ਗਿਆ, ਉਹ ਤੇਲੀ ਸੀਗੇ ਸਾਡੇ ਕੰਮ ਕਰਨ ਵਾਲੇ ਸੀ। ਉਹ ਨਹਿਰ ਪਾਰ ਕਰਕੇ ਜਾਂਦੇ ਸੀ ਤੇ ਮੇਰੀ ਦਾਦੀ ਮਾਂ ਨੇ ਪਿੱਤਲ ਦੇ ਦੋਹੜਿਆਂ ਵਿੱਚ, ਅਸੀਂ ਸਕੂਲਾਂ 'ਚ ਆਉਂਦੇ ਸੀ, ਸਾਨੂੰ ਉਦੋਂ ਇਹਨਾਂ ਗੱਲਾਂ ਦੀ ਅਕਲ ਨਹੀਂ ਸੀ, ਤੇ ਉਹਨਾਂ ਨੇ ਪਿੱਤਲ ਦੇ ਦੋਹੜਿਆਂ 'ਚ ਉਹਨਾਂ ਨੇ ਘਿਓ ਪਾ ਕੇ ਉਹਨਾਂ ਨੇ ਕਹਿਣਾ ਰੱਜੀ ਦਾ ਵਿਆਹ ਹੈ, ਇਹਦਾ ਵਿਆਹ ਹੈ। ਉਹਨਾਂ ਨੇ ਗਹਿਣੇ ਬਣਾ ਕੇ, ਕੱਪੜੇ ਦੇ ਕੇ ਉਹਨਾਂ ਨੇ ਨਹਿਰ ਪਾਰ ਕਰਕੇ ਚਲੇ ਜਾਂਦੇ ਸੀ। ਕੋਈ ਬਾਰਡਰ ਨਹੀਂ ਸੀ, ਕੋਈ ਪਾਸਪੋਰਟ ਨਹੀਂ ਸੀ। ਤੇ ਹੋ ਸਕਦਾ ਉਹਨਾਂ ਵੇਲੇ 'ਚ ਅਸੀਂ ਮੁੜ ਵੀ ਆਉਂਦੇ ਤੇ ਹੁਣ ਕਿਸੇ ਮੂਰਖ ਨੇ ਮਾਰੇ ਵੀ ਹੁੰਦੇ। ਅੱਜ ਅਸੀਂ ਕਾਇਮ ਹਾਂ। ਅੱਜ ਮੈਂ ਸਾਰੇ ਪਿੰਡ ਦੇ ਸਾਹਮਣੇ ਮੇਰੇ ਦਾਦਾ ਜੀ ਦੀ ਖਾਤਰ ਮੈਂ ਇਸ ਧਰਤੀ ਨੂੰ ਸਲਾਮ ਕਰਦੀ ਹਾਂ। ਇੰਨਾ ਪਿਆਰ ਤੁਸੀਂ ਮੈਨੂੰ ਦਿੱਤਾ। ਇਹ ਮੇਰੇ ਉਹਨਾਂ ਦੀ ਪੋਤ ਨੂੰ ਹੈ। ਅਸੀਂ ਇੱਥੇ ਆ ਕੇ ਅੱਜ ਮਹਿਸੂਸ ਕਰਦੇ ਹਾਂ ਵੀ ਇੱਥੇ ਹੁਣ ਤਾਂ ਉਹ ਅੱਗੇ ਜਿੰਨੀਆਂ ਗੱਲਾਂ ਨਹੀਂ ਹੈਗੀਆਂ, ਪਰ ਹੁਣ ਮੈਨੂੰ ਐ ਜਿਵੇਂ ਕੋਈ ਬੰਦਾ ਬਿਲਕੁਲ ਬਲੈਂਕ ਹੋ ਜਾਂਦਾ। ਮੈਨੂੰ ਤਾਂ ਕੋਈ ਗੱਲ ਦੀ ਨਹੀਂ ਸੋਚਦੀ, ਪਰ ਬਹੁਤ ਹੀ ਦਿਲ ਆਇਆ ਕਰਦਾ ਵੀ ਬਮਾਰ ਕੇ ਲੋਕ ਇਹ ਸਭ ਕੁਝ ਦੀ ਜ਼ਰੂਰਤ ਕੀ ਸੀ। अपना चाचू खड़ा होगा सिर्फ ਪਰ ਜਿੰਨੇ ਵੀ ਤੁਸੀਂ ਸਾਰੇ ਹੈ, ਜਿੰਨੇ ਜੋਗੀ ਹੈ, ਜਿਵੇਂ ਮੇਰੇ ਦਾਦਾ ਜੀ ਨੇ ਤੁਹਾਡੇ ਪਿੰਡ ਨੂੰ ਸਪੋਰਟ ਕੀਤੀ, ਸਾਂਭਿਆ, ਆਪਣੀ ਬੁੱਕਤ ਦੇ ਮੁਤਾਬਕ, ਆਪਣੀ ਬਾਤ ਦੇ ਮੁਤਾਬਕ ਤੁਹਾਡੇ ਪਿੰਡ ਨੂੰ ਆਪਣਾ ਬਣਾਵਾਂਗੇ, ਆਵਾਂਗੇ ਵੀ। ਤੇ ਹੋਰ ਮੇਰੇ ਜਿਹੜੇ 5 ਮੇਰੇ ਫਾਦਰ ਵਾਲੀ ਬ੍ਰਦਰ ਆ, ਉਹਨਾਂ ਦੇ ਵੀ ਪਰਿਵਾਰ ਹੈਗੇ ਆ, ਸਾਰਿਆਂ ਦੇ ਬੱਚੇ ਆ। ਮੇਰੀ ਦਾਦੀ ਮਾਂ ਦੀ ਮੌਤ ਹੋ ਗਈ, ਉਹ ਤਾਂ ਪਤਾ ਹੀ ਆ। ਬੀਬੀ ਜੀ ਮੇਰੇ ਭੂਆ ਜੀ ਪ੍ਰਧਾਨ ਕੌਰ, ਉਹਨਾਂ ਦੀ ਵੀ ਮੌਤ ਹੋ ਗਈ, ਉਹਨਾਂ ਦੇ 2 ਬੇਟੇ ਆ। ਬਾਕੀ ਮੇਰੇ ਚਾਚੇ, ਮੇਰੇ ਫਾਦਰ ਸਭ ਦੀ ਡੈਥ ਹੋ ਗਈ। ਬਾਕੀ ਅਸੀਂ ਸਾਰੇ ਤਕਰੀਬਨ 2 ਭਰਾ, 1 ਭੈਣ, ਕਈ 2 ਭੈਣਾਂ ਮੇਰੇ ਪਰਿਵਾਰ ਦੇ ਹਜੇ ਹੈਗੇ ਆ। ਪਰ ਇੱਕ ਹੱਦ ਨੇ, ਇੱਕ ਨਹਿਰ ਨੇ, ਇੱਕ ਚੀਜ਼ ਨੇ ਸਾਨੂੰ ਇੰਨਾ ਅੱਡ ਕਰ ਸਕਿਆ। ਤੇ ਖਿਆਲਾਂ ਦੀਆਂ ਉਡਾਰੀਆਂ ਕਦੇ ਵੀ ਬੰਦ ਨਹੀਂ ਹੁੰਦੀਆਂ, ਹਮੇਸ਼ਾ ਹੀ। ਕਿਉਂਕਿ ਮੈਨੂੰ ਘਰ ਯਾਦ ਸੀ, ਮੈਂ ਹਮੇਸ਼ਾ ਹੀ ਸੁਪਨਿਆਂ 'ਚ ਮੈਨੂੰ ਇਹ ਘਰ ਦਿਸਦਾ ਸੀ। ਤੇ ਅੱਜ ਮੈਂ ਖੁਸ਼ਕਿਸਮਤ ਵੀ ਹਾਂ ਤੇ ਅਰਦਾਸ ਵੀ ਹਾਂ। ਤੇ ਮੈਂ ਉਹਨਾਂ ਦੀ ਅਗਲੀ ਪਨੀਰੀ ਨੂੰ ਨਾਲ ਲੈ ਕੇ ਆਈ ਹਾਂ ਕਿ ਇਹਨਾਂ ਨੂੰ ਵੀ ਪਤਾ ਹੋਵੇ ਵੀ ਅਸੀਂ ਕਿੱਥੇ ਸੀ। ਤੇ ਮੈਂ ਕਿਹਾ ਰਾਜਬੰਸ, ਜਿਸ ਘਰੇ ਤੂੰ ਵਿਆਹ ਹੀ ਨਹੀਂ ਆਉਣਾ ਸੀ ਨਾ, ਉਸ ਘਰੇ ਤੇਰੀਆਂ ਪੈੜਾ ਕਰਵਾ ਕੇ ਲਿਆਉਣਾ। ਮੇਰਾ ਇਹ ਵਿਚਾਰ ਹੈ, ਮੇਰੀ ਇਹ ਖਿਆਲ ਹੈ ਕਿ ਜਿਹੜੇ ਬਹੁਤ ਹੋ ਜਾਂਦੇ ਆ, ਉਹ ਭਾਵੇਂ ਕਿੱਥੇ ਵੀ ਹੋਣ, ਸਾਨੂੰ ਉਹ ਵੇਖਦੇ ਆ ਤਾਂ ਅਸੀਂ ਨਹੀਂ ਉਹਨਾਂ ਨੂੰ ਵੇਖ ਸਕਦੇ, ਕਿਉਂਕਿ ਉਹਨਾਂ ਦੀਆਂ ਅਸੀਸਾਂ ਲੱਗਦੀਆਂ, ਉਹਨਾਂ ਦਾ ਦਿੱਤਾ ਅਸੀਂ ਖਾਂਦੇ ਆ। ਕਰਮਾਂ ਦਾ ਹੋਵੇ, ਰਿਜ਼ਕ ਦਾ ਹੋਵੇ, ਅਸੀਂ ਆਪਣਾ ਕੁਝ ਨਹੀਂ, ਕਿਸਮਤ ਉਹਨਾਂ ਦੀ ਉਹ ਸਾਡੇ ਅੱਗੇ ਚੱਲਦੀ ਹੈ, ਕਿਉਂਕਿ ਵਿਰਾਸਤ ਚੱਲਦੀ ਹੈ। ਤੇ ਇਸ ਲਈ ਅੱਜ ਆਏ ਆ। ਮੈਨੂੰ ਮੇਰਾ ਉਹ ਪਿੰਡ, ਮੇਰਾ ਉਹ ਘਰ, ਤੁਹਾਨੂੰ ਮੈਂ ਕਿਸੇ ਨੂੰ ਪਛਾਣਦੀ ਨਹੀਂ, ਪਰ ਤੁਸੀਂ ਮੇਰੇ ਇੰਨੇ ਆਪਣੇ ਆ ਜਿੰਨਾ ਮੇਰਾ ਆਪਣਾ ਪਰਿਵਾਰ। ਬਹੁਤ ਹੀ ਬਹੁਤ ਧੰਨਵਾਦ। ਬਹੁਤ ਹੀ ਬਹੁਤ ਅਹਿਸਾਸ ਤੁਹਾਡਾ। ਇੱਕ ਕਦਮ ਸਾਡੇ ਦੋਨਾਂ ਦੇ ਸਿਰ ਮੱਥੇ ਔਰ ਸਾਡੇ ਸਾਰੇ ਪਰਿਵਾਰ ਦੇ। ਆ ਸਾਰਾ ਕੁਝ ਮੈਂ ਲੈ ਕੇ ਜਾਊਂਗੀ, ਅਸੀਂ ਘਰੇ ਸਾਰਿਆਂ ਨੂੰ ਖਾਵਾਂਗੇ। ਉਹ ਸਾਰੇ ਹੀ ਰੀਝਦੇ ਸੀ ਤੇ ਸਾਰੇ ਇਹੀ ਕਹਿੰਦੇ ਸੀ ਵੀ ਜੇ ਗਈ ਤਾਂ ਤੂੰ ਹੀ ਜਾਵੇਂਗੀ। ਮੈਂ ਹੀ ਹੌਸਲੇ ਨਾਲ ਅੱਗੇ ਹੋ ਜਾਂਦੀ ਹਾਂ ਤੇ ਕੁਛ ਨਾ ਕੁਛ ਕਰ ਹੀ ਲੈਂਦੀ ਹਾਂ। ਤੇ ਕਹਿੰਦੇ ਉੱਥੇ ਤਾਂ ਰੌਲਾ, ਉੱਥੇ ਤਾਂ ਲੜਾਈ ਆ। ਮੈਂ ਕਿਹਾ ਜਦੋਂ ਲੜਾਈ ਹੋ ਗਈ, ਜਿਹੜੇ ਉੱਧਰ ਮਰ ਗਏ ਉਹ ਵੀ ਤਾਂ ਗਏ, ਤੇ ਮਰ ਗਏ ਤਾਂ ਮਰ ਗਏ, ਫਿਰ ਕੀ ਆ। ਤੇ ਵੀ ਜਾਣਾ ਤਾਂ ਜ਼ਰੂਰ ਹੀ ਜਾਣਾ।
ਮੈਂ ਫਿਰ ਰਾਜਵੰਸ਼ ਨੂੰ ਕਿਹਾ, ਮੈਂ ਕਿਹਾ ਚੱਲ ਚੱਲੀਏ, ਤੇ ਇਹਨੂੰ ਵੀ ਮੈਂ ਕਿਹਾ ਚੱਲ ਉੱਥੇ ਪੈੜਾਂ ਕਰਾ ਕੇ ਲਿਆਵਾਂ ਤੇਰੀਆਂ, ਜਿੱਥੇ ਸਾਡਾ ਸਾਰਾ ਪਰਿਵਾਰ ਸੀ। ਸੋ ਸਾਰੇ ਪਿੰਡ ਨੂੰ ਵੀ ਬਹੁਤ ਹੀ ਬਹੁਤ ਧੰਨਵਾਦ। ਅੱਲਾ ਮੀਆਂ ਦਾ ਸ਼ੁਕਰ ਹੈ, ਤੁਸੀਂ ਇੰਨੀ ਉਤਸ਼ਾਹ ਨਾਲ ਬੱਚਿਆਂ ਨੂੰ, ਇਹ ਸਾਡੀ ਬੇਟੀ ਆ, ਇਹ ਵੀ ਸਾਡੇ ਬੱਚੇ ਆ, ਹੋ ਸਕਦਾ ਤੁਸੀਂ ਇੱਥੋਂ ਵੀ ਛੋਟੇ ਛੋਟੇ ਸੀ ਕਈ ਜਦੋਂ ਅਸੀਂ ਇੱਥੋਂ ਚਲੇ ਗਏ, ਪਰ ਸਾਨੂੰ ਉਹਨਾਂ ਉਜਾੜੇ ਦਾ ਨਹੀਂ ਪਤਾ, ਐਵੇਂ ਝੂਠ ਮਾਰੀਏ, ਕਿਉਂਕਿ ਪੈਰਲਲ ਪਿੰਡ ਸੀਗਾ, ਇੱਥੋਂ ਉੱਥੇ ਚਲੇ ਗਏ। ਜਿਨ੍ਹਾਂ ਨੂੰ ਉਜਾੜਾ ਦਿਸਿਆ ਉਹਨਾਂ ਦੇ ਉਜੜਿਆਂ ਦਾ ਕਦੀ ਕੋਈ ਟਿਕਾਣਾ ਨਹੀਂ ਬਣਿਆ। ਕਈ ਪਰਿਵਾਰਾਂ ਦੇ ਬੱਚੇ ਰਸਤੇ 'ਚ ਹੀ ਮਰ ਗਏ, ਕਈਆਂ ਨੇ ਆਪ ਮਾਰ ਲਏ। ਜਿਵੇਂ ਅਸੀਂ ਗੱਲਾਂ ਹੁਣ ਸੁਣਦੇ ਹਾਂ ਰੇਡੀਓ ਤੇ ਟੀਵੀ ਤੇ, ਕਈ ਜਦੋਂ ਆਪਣਾ ਪਿੰਡ ਵੇਖਣ ਜਾਂਦੇ ਉਹ ਕਹਿੰਦੇ ਇੱਥੇ ਅਸੀਂ ਗੁੱਲੀ ਡੰਡਾ ਖੇਡਦੇ ਸੀ, ਇੱਥੇ ਅਸੀਂ ਆਹ ਸੀ, ਉਹ ਦੱਸਦੇ ਆ ਵੀ ਸਾਡੇ 2 ਬੇਟੀਆਂ ਸੀ, ਇੱਕ ਨੇ ਇੰਝ ਮਾਰਤੀ। ਪਤਾ ਬਹੁਤ ਕੁਝ ਹੋਇਆ ਜਿਹਦੀ ਜ਼ਰੂਰਤ ਨਹੀਂ ਸੀਗੀ। ਹੁਣ ਜੇ ਅਸੀਂ ਸ਼ੀਸ਼ੇ 'ਚ ਖੜ ਕੇ ਵੇਖੀਏ, ਮੇਰੇ ਦਿਲ ਨਾਲ ਤੇ ਤੁਹਾਡੇ ਦਿਲ 'ਚ ਕੀ ਫਰਕ ਹੈ? ਪਤਾ ਨਹੀਂ ਕਿਹੜੀ ਅਸੀਂ ਕੋਈ ਗੁਨਾਹ ਕੀਤਾ ਸੀ ਜਿਹਦਾ ਅੱਲਾਹ ਮੀਆਂ ਨੇ ਸਾਨੂੰ ਇੱਕ ਸਜ਼ਾ ਦਿੱਤੀ ਆ, ਤੇ ਉਹ ਅਸੀਂ ਬਹੁਤ ਭੁਗਤਣਾ। ਹੁਣ ਅਸੀਂ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੀਏ ਲੜਾਈਆਂ ਨਾ ਲੱਗਣ, ਇਹ ਜਾ ਨਾ ਹੋਵੇ। ਸ਼ੁਕਰ ਹੈ ਗੌਰਮੈਂਟਾਂ ਦਾ, ਦੋਨਾਂ ਦਾ, ਇਮਰਾਨ ਖਾਨ ਵੀ ਸੋਚਦਾ ਵੀ ਉਹਨਾਂ ਨੇ ਖੋਲ੍ਹਤਾ ਜੋ ਕੁਛ ਹੈ। ਅਸੀਂ ਆਏ ਹੋਏ ਇੱਥੇ 10 ਦਿਨ ਹੋ ਗਏ। ਦੂਸਰੀ ਗੱਲ, ਮੈਂ ਭਾਈ ਸਾਹਿਬ ਇਹਨਾਂ ਦਾ, ਸ਼ਾਹਿਦ ਜੀ ਦਾ ਬਹੁਤ ਹਾਸ਼ਮੀ ਪਰਿਵਾਰ ਹੈ, ਇਹ ਲਾਹੌਰ ਰਹਿੰਦੇ ਆ। ਇਹ ਬੀਬੀ ਜੀ ਜਿਹੜੇ ਬੈਠੇ ਆ, ਐਨੀ ਇਹਨਾਂ ਦੀ ਵਾਈਫ ਹੈ, ਤੇ ਇਹ ਐਨੀ ਦੇ ਸਿਸਟਰ ਹੈ। ਇਹਨਾਂ ਦੇ ਇਹ ਬੀਬੀ ਜੀ ਜਿਹੜੇ ਜਾਸਮੀਨ ਦੇ ਮਦਰ ਮੇਰੇ ਨਾਲ ਕੈਨੇਡਾ ਰਹਿੰਦੇ ਰਹੇ ਆ 20-25 ਸਾਲਾਂ ਤੋਂ। ਉਹ ਮੇਰੇ ਅੰਮੀ ਜੀ ਹੈ। ਮੇਰਾ ਭਾਈ ਉੱਥੇ ਗਿਆ ਸੀ, ਉੱਥੇ ਵਾਪਸ ਆ ਗਿਆ, ਬੱਚੇ ਸੀਗੇ, ਉਹ ਮੇਰੇ ਘਰੇ ਰਹਿੰਦੇ, ਆਉਂਦੇ, ਸੌਂਦੇ, ਪੈਂਦੇ। ਉਹ ਮੇਰੀ ਮਾਂ ਸੀ, ਤੇ ਉਹਨਾਂ ਦੇ ਥਰੂ ਮੈਂ ਇਹਨਾਂ ਨਾਲ ਲੱਗ ਕੇ, ਇਹਨਾਂ ਦੇ ਘਰੇ ਮੈਂ ਪਹਿਲਾਂ ਵੀ ਆਈ ਹਾਂ, ਤੇ ਇਹਨਾਂ ਨਾਲ ਹੁਣ ਮੈਂ ਇਹਨਾਂ ਦੇ ਘਰੇ ਠਹਿਰੀ ਹੋਈ ਹਾਂ, ਭਾਜੀ ਹਾਸ਼ਮੀ ਸਾਹਿਬ ਦੇ। ਅਸੀਂ ਦੋਨੇ ਉੱਥੇ ਠਹਿਰੇ। ਕੱਲ ਅਸੀਂ ਬਾਰਡਰ ਕ੍ਰਾਸ ਕਰਨਾ ਸੀ, ਪਰ ਇਹ ਬਿਜ਼ੀ ਸੀਗੇ। ਤੇ ਜਿਹੜੀ ਇਹਨਾਂ ਨੇ ਹਿੰਮਤ ਕੀਤੀ, ਜਿਹੜੀ ਇਹਨਾਂ ਨੇ ਮਿਹਨਤ ਕੀਤੀ, ਜਿਹੜਾ ਤੁਸੀਂ ਉਤਸ਼ਾਹ ਵਿਖਾਇਆ। ਮੈਨੂੰ ਬਹੁਤਾ ਹਿੰਦੀ ਉਰਦੂ ਬੋਲਣਾ ਨਹੀਂ ਆਉਂਦਾ, ਤੁਹਾਨੂੰ ਜਿੰਨੇ ਵੀ ਸਮਝ ਲੱਗੇ ਹੋ ਪਿਆਰ ਦੀ ਲੈਂਗੁਏਜ 'ਚ ਸਮਝੋ, ਜਿਹਦਾ ਕੋਈ ਬੋਲ ਨਹੀਂ ਹੁੰਦੇ, ਸ਼ੁਰੂ ਹੁੰਦੀ। ਇਸਲਾਮਿਕ ਤੁਹਾਡਾ ਬਹੁਤ ਬਹੁਤ ਧੰਨਵਾਦ। ਜਦੋਂ ਗਲੀ ਵਿੱਚੋਂ ਜਿੱਧਰ ਨੂੰ ਜੰਜ ਘਰ ਹੈਗਾ, ਉੱਧਰੋਂ ਜਦੋਂ ਤੁਸੀਂ ਆਉਂਦੇ ਆ ਤੇ ਸੱਜੇ ਪਾਸੇ ਸਾਡਾ ਘਰ ਆਉਂਦਾ ਸੀ, ਇੱਕ ਸੜਕ ਲੰਘ ਕੇ, ਤੇ ਉਹਦੇ ਤੇ ਥੋੜੀ ਜਿਹੀ ਐਂ ਚੜ੍ਹਾਈ ਕਰਕੇ ਬਹੁਤ ਵੱਡਾ ਗੇਟ ਸੀ। ਉਹਦੇ 2 ਹੀ ਪਾਸੇ ਚੌਂਕੜੀਆਂ ਬਣੀਆਂ ਹੁੰਦੀਆਂ ਸੀ, ਜਿਵੇਂ ਕਿਲਿਆਂ ਦੇ ਬਣੀਆਂ। ਤੇ ਜਿਹੜਾ ਬੂਹਾ ਸੀਗਾ ਉਹ ਡਬਲ ਸੀਗਾ, ਕਾਫੀ ਵੱਡਾ। ਤੇ ਜਦੋਂ ਐਂਟਰ ਕਰਦੇ ਸੀ ਤੇ ਐਂ ਸੀਗਾ ਵੀ ਜਿਵੇਂ 2-2.5 ਏਕੜ ਜਗ੍ਹਾ ਦੂਰ ਵਾਲੀ ਸੱਜੇ ਪਾਸੇ ਹਲਟੀ ਸੀਗੀ, ਤੇ ਉਸ ਤੇ ਅੱਗੇ 2 ਕਮਰੇ ਤੇ ਉਹ ਪਾਏ ਸੀ। ਮੇਰੇ ਦਾਦਾ ਜੀ ਕਹਿੰਦੇ ਸੀ ਕੋਈ ਕਾਨੂੰਗੋ, ਕੋਈ ਇਹੋ ਜਿਹਾ ਬੰਦਾ ਰੱਖੋ, ਫਿਰ ਉਹਦੇ ਨਾਲ ਗਵਰਨਮੈਂਟ ਦੀ ਪੁਲਿਸ ਹੁੰਦੀ ਹੈ ਤੇ ਡਾਕੂ ਘੱਟ ਹੁੰਦੇ। ਫਿਰ ਜੇ ਉਦੋਂ ਹੀ ਅੱਗੇ ਜਾਂਦੇ ਸੀ ਤੇ ਖੱਬੇ ਮੁੜ ਕੇ ਇੰਝ ਤੇ ਇੰਝ ਕਰਕੇ ਸਾਡਾ ਘਰ ਸੀਗਾ, ਡਬਲ ਚੁਬਾਰੇ ਸੀ, ਤੇ ਤੁਰੋ ਤੁਰੀ ਸੀ, ਜਿੰਨਾ ਦਰਵਾਜ਼ਾ ਸੀ ਤੁਰੋ ਤੁਰ ਡਬਲ ਚੁਬਾਰੇ ਸੀ। ਤੇ ਥੋੜਾ ਜਿਹਾ ਐਂਡ ਤੇ ਜਾ ਕੇ ਇੰਨੀ ਕੁ ਬਰਸਾਤੀ ਸੀ, ਫਿਰ ਚੁਬਾਰੇ ਸੀਗੇ ਅੱਗੇ ਉਹ ਛੱਡੇ ਲੋਏ। ਹਾਂਜੀ, ਤੇ ਉਹਨਾਂ ਤੇ ਸ਼ੀਸ਼ੇ ਲੱਗੇ ਸੀਗੇ, ਜਿਹੜੇ ਡਿਜ਼ਾਈਨ ਇੰਜ ਕਰਕੇ ਪੀਲੇ, ਗੁਲਾਨਾਰੀ, ਹਰੇ ਤੇ ਚਿੱਟੇ, ਉਹ ਸ਼ੀਸ਼ੇ ਲੱਗੇ ਹੁੰਦੇ ਸੀ, ਉਹ ਤਾਕੀਆਂ ਦੀ ਖੋਲ੍ਹੀਆਂ ਸੀ। ਤੇ ਉਹ ਪੂਰੇ ਚੁਬਾਰੇ ਦੇ ਵਿੱਚ ਰੰਗੀਲ ਪਾਵਿਆਂ ਵਾਲੇ ਬਲਬ ਡੇਰੇ ਹੁੰਦੇ ਸੀ, ਐਡਾ ਚੌੜਾ ਸੀਗਾ, ਤੇ ਦੋਵੇਂ ਪਾਸੇ ਇੰਜ ਹੁੰਦੇ ਸੀ। ਤੇ ਫਿਰ ਜਦੋਂ ਘਰ ਦੇ ਐਂਟਰ ਕਰ ਜਾਂਦੇ ਸੀ, ਇੱਕ ਉਦੋਂ ਮੈਨੂੰ ਇਹ ਗੱਲ ਯਾਦ ਹੈ, ਭਾਵੇਂ ਮੈਂ ਛੋਟੀ ਸੀ, ਵੀ ਸਾਡਾ ਜਿਹੜਾ ਆਹ ਦਰਵਾਜ਼ਾ ਲੰਘਣ ਵਾਲਾ, ਇਹਦੇ ਇੱਧਰ ਇੱਕ ਕੋਈ ਕੰਸਟਰਕਸ਼ਨ ਸ਼ੁਰੂ ਹੋ ਰਹੀ ਸੀ, ਪਤਾ ਨਹੀਂ ਕੀ ਬਣਾ ਰਹੇ ਸੀ, ਉਹ ਵਿੱਚੇ ਹੀ ਛੁੱਟ ਗਈ। ਤੇ ਫਿਰ ਜਦੋਂ ਐਂਟਰ ਕਰਦੇ ਸੀ, ਸੱਜੇ ਪਾਸੇ ਚੌਂਕਾ ਘਰ ਉਹ ਸੀਗਾ, ਤੇ ਸਾਹਮਣੇ ਕਮਰੇ ਸੀਗੇ, ਬਹੁਤ ਵੱਡਾ ਵਿਹੜਾ ਸੀ। ਤੇ ਫਿਰ ਇੰਨਾ ਵੱਡਾ ਕਮਰਾ ਸੀਗਾ, ਐਡਾ ਵੱਡਾ, ਜਿਵੇਂ ਉੱਥੋਂ ਐਂਟਰ ਕਰਦੇ ਸੀ ਉਹਦੇ ਵਿੱਚੋਂ ਪੌੜੀਆਂ ਚੜ੍ਹ ਕੇ ਚੁਬਾਰੇ ਨੂੰ ਚੜ੍ਹਦੀਆਂ ਸੀ, ਤੇ ਚੁਬਾਰੇ 'ਚ ਐਂਟਰ ਹੋਣ ਤੋਂ ਪਹਿਲਾਂ ਜਗ੍ਹਾ ਸੀਗੀ। ਤੇ ਜਿਵੇਂ ਇਸ ਬੂਹੇ ਵਿੱਚ ਐਂਟਰ ਕਰਕੇ, ਤੇ ਜਿਹੜੀ ਆਹ ਕੰਧ ਸੀ, ਇਹਦੇ ਵਿੱਚ
ਲੋਹੇ ਦਾ ਜਿਹੜਾ ਆੜਤੀਆਂ ਵਾਲਾ ਗੱਲਾ ਹੁੰਦਾ, ਉਹ ਕੰਧ ਦੇ ਵਿੱਚ ਕੰਸਟਰਕਸ਼ਨ ਕੀਤੀ ਹੋਈ ਸੀ। ਜਿੰਨੇ ਡਾਕੂ ਆਉਂਦੇ ਸੀ ਉਹਨਾਂ ਨੂੰ ਇਹ ਪਤਾ ਸੀ ਨਾ ਉਹਨਾਂ ਤੇ ਖੁੱਲ੍ਹਦੀ ਸੀ, ਨਾ ਪੱਟੀ ਜਾਂਦੀ ਸੀ, ਨਾ ਗੋਲੀਆਂ ਨਾਲ, ਬਸ ਮੁੜ ਮੁੜ ਇਸੇ ਕਰਕੇ ਉਹ ਵੀ ਅਟੈਕ ਕਰ ਰਹੇ ਸੀ। ਜਦੋਂ ਹੁਣ ਆਪਾਂ ਘਰ ਦਾ ਅੰਦਰਲਾ ਹੋ ਗਿਆ, ਜਦੋਂ ਘਰ ਦੇ ਅਸੀਂ ਹੁਣ ਬਾਹਰ ਫੇਰ ਆ ਗਏ, ਵਿਹੜਾ ਵੇਖਦੇ ਹਾਂ ਤੇ ਖੱਬੇ ਪਾਸੇ ਇੰਝ ਕਰਕੇ ਖੁਰਲੀਆਂ ਸੀ, ਉਹਦੇ 6-7 ਮੱਝਾਂ ਹੁੰਦੀਆਂ ਸੀ, ਚੋਈ ਜਾਂਦੇ ਸੀ ਬੈਠੇ, ਸਾਹਮਣੇ ਆੜਤੀ ਸੀ। ਫਿਰ ਉਸ ਤੋਂ ਪਿੱਛੇ ਘੋੜੀਆਂ ਸੀ ਤੇ ਉਹ ਬੱਦੀਆਂ ਸੀ, ਤੇ ਉਹਦੇ ਤੋਂ ਪਿੱਛੇ ਕੱਟੀਆਂ ਬੱਚੀਆਂ ਬੱਦੀਆਂ ਨਹੀਂ ਸੀ, ਉਹ ਖੁੱਲੀਆਂ ਸੀਗੀਆਂ। ਫਿਰ ਇੱਕ ਦਰਵਾਜ਼ਾ ਆ ਜਾਂਦਾ ਸੀ, ਜਿਵੇਂ ਆਪਾਂ ਗਰਮੀਆਂ ਦੇ ਵਿੱਚ ਡੰਗਰ ਅੰਦਰ ਬੰਨ੍ਹਦੇ, ਤੇ ਉਹ ਦਰਵਾਜ਼ੇ ਦੇ ਅੱਗੇ ਕਰਕੇ ਕਟਰੂ ਬੱਚੂ ਜਿਹੜੇ ਉਹ ਬੰਨੇ ਨਹੀਂ ਸੀ ਤੇ ਖੁੱਲ੍ਹੇ ਹੀ ਹੁੰਦੇ ਸੀ, ਵੀ ਛੱਡ ਦਿਓ ਜਿਹੜੇ ਜਾਂਦੇ ਸੀ। ਬਹੁਤ ਵੱਡਾ ਜਿਹੜਾ ਕੰਮ ਸੀ। ਤੇ ਫਿਰ ਇੱਕ ਦਰਵਾਜ਼ਾ ਉਹਦੇ ਵਿੱਚ ਗਰਮੀਆਂ ਵਿੱਚ ਡੰਗਰ ਬੰਨ੍ਹਦੇ ਸੀ। ਫਿਰ ਦਰਵਾਜ਼ੇ ਤੋਂ ਬਾਹਰ ਫਿਰ ਇੰਨੀ ਜਗ੍ਹਾ ਸੀ ਵੀ ਉੱਥੇ ਛੱਟੀਆਂ ਤੂੜੀਆਂ ਕੋਈ ਕੁਛ ਰੱਖਣਾ, ਤੇ ਫਿਰ ਉਹਦੇ ਤੋਂ ਬਾਅਦ ਖੇਤ ਆ ਜਾਂਦੇ। ਤੇ ਜੇ ਘਰ ਦੇ ਅੱਗੋਂ ਤੁਸੀਂ ਬਾਹਰ ਨਿਕਲਦੇ ਅਤੇ ਖੱਬੇ ਮੁੜਦੇ, ਤੇ ਉਹ ਮੈਨੂੰ ਯਾਦ ਨਹੀਂ ਕਿੰਨੇ ਘਰ ਸੀ। ਉਹਦੇ ਜਦੋਂ ਜਾਂਦੇ ਸੀ ਗਲੀ ਆਉਂਦੀ ਸੀ, ਤੇ ਉਹ ਤੋਂ ਅੱਗੇ ਇੱਕ ਬਹੁਤ ਵੱਡਾ ਜਾਂ ਉਹ ਮੰਦਰ ਸੀ, ਗੁਰਦੁਆਰਾ ਸੀ, ਜੱਜ ਘਰ ਸੀ, ਤੇ ਉਹਦੇ ਨਾਲ ਇੱਧਰ ਇੱਕ ਪਾਣੀ ਸੀਗਾ, ਉੱਥੇ ਇੱਕ ਕਿੱਕਰ ਜਾਂ ਕੋਈ ਸੀ, ਉਹਦੇ ਤੋਂ ਅੱਗੇ ਸਾਡੇ ਖੇਤ ਸ਼ੁਰੂ ਹੋ ਗਏ। ਇੰਨਾ ਮੈਨੂੰ ਇਹ ਸੀ। ਉਹ ਛਪੜੀ ਵਾਲੀ ਖੜੀ ਹੈ। ਹਾਂਜੀ, ਉਹ ਛਪੜੀ ਵਾਲੀ ਖੜੀ ਹੁਣ ਜਾਂਦੀ ਆ ਖੇਤ ਨਹੀਂ ਨਾ ਕੋਈ, ਤੇ ਉਹ ਖੇਤ ਨਾਲ ਉਹ ਕਿੱਕਰ ਦਾ ਵੀ ਮੈਨੂੰ ਸਮਝ ਛਪੜੀ ਦੇ ਇਹ ਗਲਾਲ ਕੱਚ ਕਿੱਕਰ ਆ, ਉਹ ਕਿੱਕਰ ਦੇ ਪਹਿਲੇ ਮੁੜਾ ਮਸ਼ੀਨਾਂ ਹਾਰਵੈਸਟਰਾਂ ਕੋਈ ਨਹੀਂ ਆਈ, ਤੇ ਉੱਥੇ ਉਹ ਅਸੀਂ ਕਣਕ ਇਕੱਠੀ ਕਰਦੇ ਆ ਤੇ ਗਾਂ ਦੇ ਫਲੇ ਅੱਗੇ ਬਲਦ ਨਹੀਂ ਜੋੜ ਲੈਂਦੇ ਆ ਬੇਰੀ ਦੇ ਚਾਕਾਂ ਨੂੰ, ਉੱਥੇ ਉਹ ਪੇੜ ਸਾਡੇ ਉਹ ਕਿੱਕਰ ਦੇ ਥੱਲੇ ਹੁੰਦੇ ਆ, ਉਹ ਕਿੱਕਰ ਅੱਛਾ ਅੱਛਾ ਯਾਦ ਹੈ ਤੁਸੀਂ, ਚਲੋ ਮੈਂ ਲਈ ਆ ਚਲੋ ਉਹ ਚਟਨੀ ਦੇ ਖਾਣ ਜੀ ਜੀ ਕੋਈ ਇਸ਼ੂ ਨਹੀਂ। ਜੋ ਕੁਛ ਹੋਇਆ ਉਹ ਠੀਕ ਹੋਇਆ, ਪਰ ਜਿਹੜਾ ਆ ਹੋਇਆ ਇਹ ਸਭ ਕੁਛ ਵਿੱਚੋਂ ਇਹ ਬੈਸਟ ਇਹ ਜਿਹੜਾ ਮੇਰੇ ਬਹੁਤ ਕਿਸੇ ਤੇ ਤੁਸੀਂ ਨੈਕਸਟ ਟਾਈਮ ਆਪ ਦੇ ਇੱਥੇ ਨਾਈਟ ਸਟੇ ਆਪਣਾ ਪ੍ਰੋਗਰਾਮ ਬਣਾਓ। ਸ਼ੋਰ ਹੁਣ ਮੈਂ ਹੁਣ ਨਾ ਆ ਜਿਹੜਾ ਕਿਉਂਕਿ ਉਹਨਾਂ ਦੇ ਵਾਸ਼ਮੀ ਸਾਹਿਬ ਤੋਂ ਪਿੱਛੇ ਜਲਦੀ ਵਾਲਾ ਵੀ ਹੈ, ਤੇ ਲੋਕਾਂ ਦਾ ਰਸ਼ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਸਾਰਾ ਆਸਾ ਪਾਸਾ ਇੱਥੋਂ ਦਾ ਦੇਖਿਆ ਜਾਵੇ ਜਿੱਥੇ ਨਹੀਂ ਉਹ ਇੰਜ ਹੈਗਾ ਕਿ ਐਤਕੀ ਮੈਂ ਜਿਹੜਾ ਨਨਕਾਣਾ ਸਾਹਿਬ ਦਾ ਜਥਾ ਉਹ ਸੀ ਠੀਕ ਮੇਰੀ ਥੋੜੀ ਜਿਹੀ ਰਿਸਟ੍ਰਿਕਸ਼ਨ ਐਸਾ ਤੁਸੀਂ ਇੰਡੀਆ ਤੋਂ ਆਏ ਹੋ? मैं करता हूँ अब बैठना है आप ਕੈਨੇਡਾ ਤੋਂ ਕੋਈ ਇੰਡੀਆ ਤੋਂ ਆਇਆ ਨਹੀਂ ਹੋ ਇਸ ਤਰ੍ਹਾਂ ਨਹੀਂ ਉਹ ਨਹੀਂ ਜਿਹਦੇ ਤੁਸੀਂ ਜਿਹੜੇ ਤੁਸੀਂ ਕੈਟੇਗਰੀ ਚ ਐਂਟਰ ਕੀਤੇ ਉਸੇ ਚ ਜਾਣਾ ਪੈਂਦਾ। ਤੇ ਮੈਂ ਮੇਰੇ ਕੋਲ 21 ਤਰੀਕ ਤੱਕ ਵੀਜ਼ਾ ਹੈ, ਪਰ ਜਿਹੜੇ ਮੈਂ ਗਰੁੱਪ ਨਾਲ ਆਈ ਹਾਂ ਉਹ ਫੋਟੋਗ੍ਰਾਫਰ ਪੂਰੀ ਵੀਡੀਓ ਲੈ ਕੇ ਉਹਨੇ ਆਉਣਾ ਸੀ। ਮੈਂ ਕਿਹਾ ਮੈਨੂੰ ਕੋਈ ਜ਼ਰੂਰਤ ਨਹੀਂ, ਮੇਰੇ ਕੋਲ ਹੈਗੀ ਹੈ ਉਹ ਚਲੇ ਗਏ। ਤੇ ਮੈਨੂੰ ਹੁਣ ਜਦੋਂ ਮੈਂ ਉੱਥੋਂ ਜਾਣਾ ਵਾਪਸ ਤੇ ਮੈਂ ਕੱਲ੍ਹ ਨੂੰ ਬਾਰਡਰ ਕ੍ਰਾਸ ਕਰਨਾ। ਅੱਛਾ ਠੀਕ ਹੈ। ਸਿਸਟਰ ਨਾਲ ਮੈਨੂੰ ਲਾ ਸੀ ਪਾਣੀ ਪਾ ਸੋ ਮੈਂ ਚਾਵਲ ਨੂੰ ਵੀ ਲਿਆਓ, ਉਹ ਤਾਂ ਦੇ ਕੇ ਆਓ, ਚਾਵਲ ਉਹ ਤਾਂ ਦੇ ਕੇ ਆਓ। ਚਾਵਲ ਉੱਪਰ आपके बहुत सारे दोस्त हैं, देर से रास्ता हो गया, रास्ता नदी में। नहीं है। अभी आ वो कुछ जगह मेरे दोस्त लोग तो आ रहे हैं। गिलास है पानी रोटी भी रहेगा और कोई ऐसी प्रोनाउंसिएशन तक ਲੈ ਜਾਓ ਮੂਲੀਆਂ ਤੇ ਉੱਥੋਂ ਆ ਰਹੇ ਉਹਨਾਂ ਦੇ ਪ੍ਰੋਡਕਸ਼ਨ ਸੰਦੇ ਨਾਲ ਲੈ ਉਹਨਾਂ ਵੀਜ਼ਾ ਪ੍ਰੋਸੈਸ ਉਹ ਆ ਰਹੇ ਨੇ ਕਿ ਆਸਟ੍ਰੇਲੀਆ ਉਹਨਾਂ ਨੇ ਪੂਰਾ ਪਰ ਉਹਨਾਂ ਦੀ ਵੀ ਖਾਇਸ਼ ਹੈ, ਉਹਨਾਂ ਦੇ ਵੱਡੇ ਇੱਥੋਂ ਨਿਕਲੇ ਸੀ ਆਰਫ ਵਾਲੇ ਦੇ ਲਾਣੇ ਗਏ ਸੀ, ਉਹ ਵੀ ਚਾਹ ਰਹੇ ਸੀ ਕਿ ਸਾਨੂੰ ਸਾਡਾ ਪਿੰਡ ਵਿਜ਼ਿਟ ਕਰਾਓ। ਮੈਂ ਕਿਹਾ ਜੀ ਆ ਮੋਸਟ ਵੈਲਕਮ ਆਓ ਤਾਂ ਅਸੀਂ ਕਰਾਂਗੇ। ਪਰ ਮੇਰੇ ਘਰ ਦੇ ਵਿੱਚ ਮੈਨੂੰ ਇਹ ਸੀਗਾ ਕਿ ਮੇਰੀ ਇੱਕ ਚਾਚੀ ਜੀ ਹੈਗੀ ਆ ਜਿਹੜੇ ਜਿੰਦੇ ਆ, ਉਹਨਾਂ ਦੀ ਮੈਮਰੀ ਕਿਤੇ ਚੱਲਦੀ ਹੈ ਕਿਤੇ ਨਹੀਂ, ਤੇ ਮੈਂ ਹੀ ਇੱਕ ਪਰਸਨ ਆ ਜਿਹਨੂੰ ਪਤਾ ਸੀ ਵੀ ਮੇਰਾ ਘਰ, ਮੈਂ ਕਹਿੰਦੀ ਸੀ ਮੈਨੂੰ ਪਿੰਡ ਬਿਲकुल ਆਉਣ 78 ਸਾਲ ਦਾ ਕੋਈ ਫਰਜ਼ ਹੈ ਉਹਨੂੰ, ਤਾਂ ਫਿਰ ਇਹ ਚੀਜ਼ਾਂ ਮੈਂ ਤੇ ਹੈਰਾਨ ਹਾਂ ਤੁਹਾਡੀ ਇਤਨੀ ਯਾਦ ਆ, ਮੈਮੋਰੀ ਬਹੁਤ ਜ਼ਿਆਦਾ ਹੈ। 48 ਦੇ ਬਾਅਦ ਸਾਡੇ ਨਾਲ ਹਾਂ ਸਾਡੇ ਕੋਲ 20 ਸਾਲ ਪਹਿਲੇ ਦੀ ਕੋਈ ਚੀਜ਼ ਕੋ ਪੁੱਛੇ ਤਾਂ ਸਾਨੂੰ ਇਸ ਤਰ੍ਹਾਂ ਯਾਦ ਨਹੀਂ ਹੈ। ਮੈਂ ਅਸੀਂ ਸਾਰਿਆਂ ਨੂੰ ਗੰਗਾਨਗਰ ਮੂਵ ਕਰਦਾ ਸੀ, ਫਿਰ ਸਾਡਾ ਸਾਰਾ ਪਿੰਡ ਬਾਰਡਰ ਕ੍ਰਾਸ ਕਰਕੇ ਮਿਰਚੇ ਵਾਲਾ ਲੱਗਦਾ ਉੱਥੇ ਅੱਛਾ ਮੈਂ ਇੱਕ ਹੋਰ ਚੀਜ਼ ਜਿਹੜੇ ਤੁਲਸੀ ਰਾਮ ਸੀ ਮੁਨਸ਼ੀ ਉਤਾੜ ਦੇ ਜਿਹੜੇ ਨੰਬਰਦਾਰ ਸੀ ਤੁਲਸੀ ਦਾਸ ਜੀ, ਉਹਨਾਂ ਨਾਲ ਕੋਈ ਰਾਬਤਾ ਤੁਹਾਡਾ ਹੋਇਆ ਉਹ ਵੀ ਗੰਗਾਨਗਰ ਗਿਆ ਸੀ, ਜਿਹੜੇ
ਮੁਨਸ਼ੀ ਉਤਾਰ ਦਾ ਨੰਬਰਦਾਰ ਨਹੀਂ, ਅਸੀਂ ਸੀ ਗੰਗਾ ਉਹਦਾ ਬੇਟਾ ਦੇਸ ਰਾਜ ਸੀ। ਨਹੀਂ, ਅਸੀਂ ਗੰਗਾ ਨਗਰ ਨਹੀਂ ਸੀ ਗਏ। ਮੇਰੇ ਦਾਦਾ ਜੀ ਦਾ ਆਪਣਾ ਪੂਰਾ ਪਿੰਡ ਸੀ। 32 ਮਰਬੇ ਜ਼ਮੀਨ ਉਹਨਾਂ ਨੇ ਇੱਥੇ ਲਈ ਸੀ ਉੱਥੇ ਜਾ ਕੇ। ਮੇਰੇ ਦਾਦਾ ਜੀ ਰੰਗ ਦੇ ਥੋੜੇ ਕਾਲੇ ਸੀਗੇ ਤੇ ਜਦੋਂ ਰਸਤੇ 'ਚ ਡਾਕੂਆਂ ਨੇ ਘੇਰ ਲੈਣਾ ਕਹਿਣਾ ਮੈਂ ਤਾਂ ਸੀ ਤੇ ਖੁਰਚੀਆਂ ਦੇ ਵਿੱਚ ਭਰੇ ਹੁੰਦੇ ਸੀਗੇ ਚਾਬੀ ਦੇ ਉੱਥੇ ਮਰਬੇ ਖਰੀਦੇ ਜਾਂਦੇ ਸੀ। ਤੇ ਇੱਕ ਵਾਰੀ ਉੱਥੋਂ ਦਾ ਜਿਹੜਾ ਤਹਿਸੀਲਦਾਰ ਸੀ ਜੋ ਰਜਿਸਟਰੀ ਕਰਾਉਣ ਦੀ ਕਹਿੰਦੇ ਬਾਬਾ ਜੀ 2-2 ਮਰਬੇ ਲੈਣੇ ਤੁਸੀਂ ਪੂਰਾ ਪਿੰਡ ਹੀ ਖਰੀਦ ਲਓ ਤੇ ਹਟ ਕੇ ਕਹਿੰਦੇ ਆਹ ਰਜਿਸਟਰੀ ਨਾ ਕਰ ਅਗਲੀ ਵਾਰੀ ਆਉਂਦਾ। ਫਿਰ ਉਹ ਪੂਰਾ ਜਿੱਦਾਂ ਮੋਗੇ ਹੁੰਦੇ ਆ ਨਹਿਰ ਵਿੱਚੋਂ ਉਹ ਮੋਗੇ ਉੱਥੇ ਨੰਬਰਾਂ ਤੇ ਲੱਗਿਆ 3 ਸੀ 4 ਸੀ 17 ਜੈਡ 13 ਜੈਡ ਸਾਡਾ 18 ਜੈਡ 18 ਜੈਡ ਦੇ ਮੋਗੇ ਦੀ ਸਾਰੀ ਜ਼ਮੀਨ ਸਾਡੀ। ਤੇ ਮੇਰਾ ਤਾਂ ਸਾਡੇ ਸਾਰੇ ਜਿਹੜੇ ਉੱਥੇ ਕੰਮ ਕਰਦੇ ਆ ਉਹ ਰਾਜਸਥਾਨੀ ਆ। ਐਸ ਘਰ ਤੋਂ ਵੀ ਜ਼ਿਆਦਾ ਵੱਡਾ ਉੱਥੇ ਵੀ ਘਰ ਹੈਗਾ ਸਾਰੇ 4-5 ਤੇ ਉਹਦੇ ਵਿੱਚ ਸਾਡੇ ਸਾਰੇ ਰਾਜਸਥਾਨੀ। ਇਹ ਗੰਗਾ ਨਗਰ ਤੋਂ ਰਾਜਸਥਾਨ ਦੇ ਵਿੱਚ ਆਉਂਦਾ ਹੈ। ਗੰਗਾ ਨਗਰ ਰਾਜਸਥਾਨ ਦਾ ਪਰ ਗੰਗਾ ਨਗਰ ਤੋਂ ਸਾਡਾ ਪਿੰਡ 8-9 ਕਿਲੋਮੀਟਰ ਉੱਥੇ ਖਾਲਸਾ ਕਾਲਜ ਆ। ਗੰਗਾ ਨਗਰ ਦੇ ਵਿੱਚ ਜਿੰਨੇ ਵੀ ਜ਼ੈਟਮੈਨਰ ਨੇ ਜਿੰਨੇ ਵੀ ਜ਼ਿਮੀਂਦਾਰ ਖੇਤੀਬਾੜੀ ਵਾਲੇ ਲੋਕ ਹੈਗੇ ਉਹ ਸਾਰੇ ਹੀ ਗੰਗਾ ਨਗਰ ਪੜ੍ਹਦੇ ਨੇ। ਗੰਗਾ ਨਗਰ ਦਾ ਖਾਲਸਾ ਕਾਲਜ ਮਸ਼ਹੂਰ ਹੈ ਉੱਥੋਂ ਹੀ ਪੜ੍ਹਦੇ ਆ ਤੇ ਪੜ੍ਹਾਉਂਦੇ ਤੇ ਗੰਗਾ ਨਗਰ ਦਾ ਕਲਚਰ ਵੀ ਕੱਪੜਾ ਪੰਜਾਬ ਆਹ ਥੋੜਾ ਜਿਹਾ ਬਦਲ ਜਾਂਦਾ ਉੱਥੇ ਬੰਗਾ ਵੀ ਪਰ ਫਿਰ ਜਿਹੜੀ ਸਾਨੂੰ ਇੱਥੋਂ ਦੀ ਜ਼ਮੀਨ ਹੈਗੀ ਉਹ ਪਹਿਲਾਂ ਬਲੋਚ ਪਿੰਡੀ ਬਲੋਚ ਮਿਲੀ। ਫਿਰ ਇਸ ਤੋਂ ਬਾਅਦ ਜਿਹੜੀ ਪੱਕੀ ਨਹਿਰ ਜਾਂਦੀ ਹੈ। ਫਿਰ ਹੁਣ ਅਸੀਂ ਫਰੀਦਕੋਟ ਵਿੱਚ ਜ਼ਮੀਨ ਆ ਹੁਣ ਸਾਨੂੰ ਆ ਪਾਕਿਸਤਾਨ ਦੇ ਬਦਲੇ। ਅੱਛਾ, ਜਿਹੜੀ ਤੁਹਾਡੇ ਇੱਥੋਂ ਦੀ ਜ਼ਮੀਨ ਦੇ ਬਦਲੇ ਉੱਥੇ ਯੂਨਿਟ ਅਲਾਟ ਹੋਏ ਉਹ ਫਰੀਦਕੋਟ। ਪਰ ਸਾਡਾ ਜਿਹੜਾ ਨਵਾਬ ਸੀਗਾ ਉਹਦੇ ਨਾਲ ਮੇਰੇ ਫਾਦਰ ਦੇ ਦਾਦਾ ਜੀ ਦਾ ਕੋਈ ਨਾ ਕੋਈ ਕਲੇਸ਼ ਖੜਾ ਰੱਖਦੇ ਸੀ ਕਿਉਂਕਿ ਉਹਨਾਂ ਵਿੱਚ ਘੋੜੀਆਂ ਹੁੰਦੀਆਂ ਸੀ ਤੇ ਉਹ ਫਿਰ ਖੇਤੀ ਖਰਾਬ ਕਰ ਜਾਂਦੀ ਤੇ ਮੇਰੇ ਫਾਦਰ ਨੂੰ ਘੋੜੀਆਂ ਦੇ ਨਾਲ ਪਾਣੀ ਦਾ ਗਲਾਸ ਤੋਂ ਬਾਅਦ ਬਹੁਤ ਮਸ਼ਹੂਰ ਫਿਰ ਉਹਨਾਂ ਨੇ ਸਾਡਾ ਤੇ ਸਾਨੂੰ ਪਾਟਾ ਕੱਟ ਕੇ ਇਹ ਫਿਰ ਇੱਥੇ ਜਿਹੜੀ ਤੁਹਾਡੇ ਖਾਨਦਾਨ ਦੇ ਬਰਿਆਮ ਸਿੰਘ ਦੀ ਔਲਾਦ ਕੋਲ ਜਿਹੜਾ ਜ਼ਮੀਨ ਸੀ ਉਹ ਕਿਤਨੀ ਸੀ ਉੱਥੇ ਅੱਗੇ ਜਾ ਕੇ ਉਹ ਮਿਲੀ ਜਾਂ ਅੱਗੇ ਵੱਧ ਘੱਟ ਜਾ ਕੇ ਬਹੁਤ ਜ਼ਿਆਦਾ 10 ਮਿੰਟ ਹਿੱਸਾ ਵੀ ਨਹੀਂ ਮਿਲੀ ਪਰ ਕਿਉਂਕਿ ਸਾਡੇ ਕੋਲ ਆਲਰੇਡੀ ਉੱਥੇ तो पहले वो तो पहले से ना उसे मौजूद थी लेकिन ਜਿਹੜੀ ਕਹਿ ਕੋਈ ਵੀ ਕੋਈ ਨਹੀਂ ਹੈਗੇ ਸ਼ਾਇਦ ਤੁਸੀਂ ਮੈਨੂੰ ਇਹ ਥੋੜਾ ਤੁਹਾਡਾ ਘਰ ਆ ਗਏ ਮੈਂ ਤੁਹਾਡਾ ਯਾਦ ਕਰਦਾ ਜੀ ਤੁਸੀਂ ਜਿਹੜਾ ਕਹਿ ਰਹੇ ਸੀ ਨਾ ਕਿ ਜਿਹੜਾ ਤੁਸੀਂ ਅੱਗੇ ਜਾਂਦੇ ਹੋ ਤੁਸੀਂ ਕਹਿੰਦੇ ਹੋ ਖਾਲੀ ਜਗ੍ਹਾ ਸੀ ਸਾਰੀ ਖਾਲੀ ਜਗ੍ਹਾ ਸੀ ਔਰ ਲੈਫਟ ਸਾਈਡ ਤੇ ਦੂਸਰਾ ਸਭ ਸਾਲ ਪਹਿਲੇ एक साल पहले ਤੁਸੀਂ ਆਂਦੇ ਨਾ ਕਿ ਉਹ ਖੜੇ ਸੀ ਇੱਕ ਸਾਲ ਹੁਣ ਤਾਂ ਇੱਕ ਸਾਲ ਪਹਿਲੇ ਦੇ ਹਾਂਜੀ ਹਾਂਜੀ मेन गेट है दोबारा एक आ बड़ा गेट ਆ ਰਾਜਵੰਸ਼ ਇੱਥੇ ਖੂਹੀ ਹੁੰਦੀ ਸੀ ਇੱਥੇ ਬਹੁਤ ਵੱਡਾ ਦਰਖਤ ਸੀਗਾ ਉਹਦੇ ਨਾਲ ਕਿੱਤਾ ਵੱਡਾ ਹੁੰਦਾ ਸੀ ਇੱਥੇ ਖੂਹੀ ਸੀ ਤੇ ਇੱਥੇ ਉਹ ਪਿਛਲਾ ਘਰ ਵੀ ਨਾਲ ਹੀ ਸੀ ਹਾਂਜੀ ਉਹ ਵੀ ਨਾਲ ਸੀ ਉਹ ਤੁਰ ਜਾਂਦਾ ਸੀ ਬਾਹਰ ਤੇ ਇੱਥੇ 2 ਕਮਰੇ ਬਣੇ ਸੀ ਜਿਵੇਂ ਤਹਿਸੀਲਦਾਰ ਜਾਂ ਕੋਈ ਹੋਰ ਰਹਿੰਦਾ ਹੋਵੇ ਤੇ ਇੱਧਰ ਨੂੰ ਕਰਕੇ ਨਾ ਇੱਥੇ ਬਹੁਤ ਵੱਡਾ ਗੇਟ ਸੀ ਤੇ ਇੱਥੇ ਡਬਲ ਚੁਬਾਰਾ ਸੀ ਇੱਥੇ ਹੀ ਆ ਇੱਥੇ ਉੱਤੇ ਡਬਲ ਚੁਬਾਰਾ ਸੀ ਇਹ ਡਬਲ ਚੁਬਾਰਾ ਸੀ ਤੇ ਫਿਰ ਇੱਥੇ ਗੇਟ ਸੀਗੇ ਤੇ ਇੱਥੇ ਬੂਆ ਸੀਗਾ ਘਰ ਦਾ ਉਹਨੂੰ ਐਂ ਕਰਕੇ ਇੱਥੇ ਮੱਝਾਂ ਹੁੰਦੀਆਂ ਸੀ ਫਿਰ ਉਹਦੇ ਅੰਦਰ ਚਲੋ ਠੀਕ ਆ ਕੋਈ ਗੱਲ ਨਹੀਂ ਥਾਵਾਂ ਉਹੀ ਆ ਹਾਲਾਤ ਬਦਲ ਜਾਂਦੇ ਆ ਪਰ ਇਹ ਪਿੱਛੇ ਖੇਤ 'ਚ ਨਿਕਲ ਜਾਂਦੇ ਸੀ ਉਹ ਹੁਣੀ ਬੰਦ ਹੋਇਆ ਜਦੋਂ ਇਹ ਘਰ ਤੋਂ ਬਾਹਰ ਨਿਕਲਦੇ ਸੀ ਨਾ ਜਿਹੜਾ ਉਹ ਘਰ ਸੀ ਉਹ ਘਰ ਹੈ ਜਲਦੀ ਨਿਕਲਣਾ ਕੋਈ ਨਹੀਂ ਇੱਕ ਇੱਥੇ ਦਰਵਾਜ਼ਾ ਵੱਡਾ ਸਾਰਾ ਹਾਂਜੀ ਦਰਵਾਜ਼ੇ ਨਾਲ ਆਏ
ਇਹਨੂੰ ਸਹੀ ਨਿਕਲ ਜਾਊਗਾ ਜੀ ਜਿੰਦਰ ਜੀ ਬਸ ਤੁਸੀਂ ਇੱਥੇ ਬੈਠ ਜਾਓ ਇੱਕ ਸੈਲਫੀ ਲੈਣਾ ਚਾਹੁੰਦਾ ਤੁਹਾਡੇ ਨਾਲ ਬੰਦਾ ਇੱਕ ਇੱਥੇ ਦਰਵਾਜ਼ਾ ਉਹ ਭਾਈ ਇੱਥੇ ਜਿਹੜੀ ਮੇਰੀ ਦੁਕਾਨ ਸੀ ਭਾਗੋ ਤੇ ਇਹਨਾਂ ਨੂੰ ਅੱਛਾ ਦਰਵਾਜ਼ਾ ਹੈਗਾ तो फिर वीज़ा इजी है इतने लगवाना ना क्योंकि इंडिया तो हूँ तो इंडिया का भी लेकिन वो सिर्फ करतारपुर घट लम्हे होंगे जिथे बंदे को ना लफज गवाच जाते तो मैं इतों नाल ही मेरा पिंड है 15-20 किलोमीटर से जिमें खड़ोतियां ने जी मेरी माँ है ये जी मेरे सारे घर दे ते बोलण नूं बहुत ज़्यादा बोलीदा है लेकिन यह जो मैं सुन रहा सी ते ये वो कहानी है जिहड़ी जदों दा सानूं होश आया है ਜਦੋਂ ਦਾ ਅਸੀਂ ਜਿਹੜਾ ਮੁਤਾਲਾ ਪਾਕਿਸਤਾਨ ਹੈ ਜਿਹੜੇ ਨਿਸਾਬੀ ਚੀਜ਼ਾਂ ਹਨ ਉਹਨਾਂ ਤੋਂ ਬਾਹਰ ਨਿਕਲਿਆ ਤਾਂ ਸਾਨੂੰ ਇਹੀ ਕੁਝ ਲੱਭਾ ਹੈ ਪੰਜਾਬ ਦੇ ਨਾਲ ਜੋ ਵਾਪਰਿਆ ਇਹਨਾਂ ਨੇ ਇੱਕ ਗੱਲ ਕੀਤੀ ਕਿ ਮਾਲਿਕ ਦੇ ਸਭ ਬੰਦੇ ਤੇ ਉਹ ਭਗਤ ਕਬੀਰ ਉਹਨਾਂ ਦੀ ਇੱਕ ਲਾਈਨ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਅਗਰ ਅਸੀਂ ਇਸ ਬੁਨਿਆਦੀ ਫਲਸਫੇ ਨੂੰ ਸਮਝ ਲੈਂਦੇ ਤੇ ਪੰਜਾਬ ਦੀ ਜਿਹੜੀ ਵੱਢ ਟੁੱਕ ਹੋਈ ਹੈ ਸ਼ਾਇਦ ਉਹ ਵੀ ਨਾ ਹੁੰਦੀ ਜਿਹੜੇ ਇੱਥੇ ਜੱਟ ਤੇ ਰਾਜਪੂਤ ਆਪਸ ਦੇ ਵਿੱਚ ਕਮਲੇ ਹੋਏ ਸੀ ਜਿਹੜੇ ਵੰਡੇ ਗਏ ਇੱਕੋ ਖੂਨ ਵੰਡਿਆ ਗਿਆ ਕਿ ਤੂੰ ਸਿੱਖ ਤੇ ਤੂੰ ਮੁਸਲਮਾਨ ਤੇ ਤੂੰ ਹਿੰਦੂ ਔਰ ਜੋ ਅਸੀਂ ਕੀਤਾ ਇਹ ਯਕੀਨਨ ਸਾਡੀਆਂ ਆਉਣ ਵਾਲੀ ਨਸਲਾਂ ਜਦੋਂ ਇਹ ਲੱਭਣਗੀਆਂ ਤੇ ਸਾਡੇ ਵੱਡਿਆਂ ਦੀ ਸੋਚ ਤੇ ਮਾਤਮ ਕਰਨਗੀਆਂ ਕਿ ਤੁਸੀਂ ਕੀ ਸੀ ਦੁਨੀਆ ਦੇ ਇਨਸਾਨ ਕੀ ਸੋ ਤੇ ਤੁਸੀਂ ਕੀ ਸੋ ਕਿ ਤੁਸੀਂ ਆਪਣੀਆਂ ਉਹਨਾਂ ਧੀਆਂ ਨੂੰ ਖੂਹਾਂ ਦੇ ਵਿੱਚ ਸੱਟਿਆ ਜਿਨ੍ਹਾਂ ਦੇ ਸਿਰ ਤੇ ਤੁਸੀਂ ਹੱਥ ਫੇਰਦੇ ਸੀ ਤੁਸੀਂ ਉਹਨਾਂ ਮਾਵਾਂ ਨੂੰ ਮਾਰਿਆ ਜਿਨ੍ਹਾਂ ਮਾਵਾਂ ਦੇ ਸਿਰ ਜਿਨ੍ਹਾਂ ਮਾਵਾਂ ਦੇ ਹੱਥ ਤੁਹਾਡੇ ਸਿਰਾਂ ਤੇ ਹੁੰਦੇ ਸੀ ਤੁਸੀਂ ਉਹਨਾਂ ਚਾਚਿਆਂ ਨੂੰ ਮਾਰਿਆ ਜਿਨ੍ਹਾਂ ਤੁਹਾਨੂੰ ਚੋਗਾ ਬੱਚਿਆਂ ਦੇ ਵਾਂਗੂ ਖਿਲਾਇਆ ਸੋ 47 ਦੇ ਵਿੱਚ ਜੋ ਹੋਇਆ ਅਗਰ ਦੁਨੀਆ ਦੇ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਤੇ ਸ਼ਾਇਦ ਅਜਿਹੇ ਦੁੱਖ ਜਾਂ ਅਜਿਹੇ ਚੀਜ਼ਾਂ ਸਾਨੂੰ ਨਹੀਂ ਲੱਭਦੀਆਂ ਲੇਕਿਨ ਆਉਂਦੇ ਜਾਂਦੇ ਹੁਣ ਤੀਸਰੀ ਨਸਲ ਨੂੰ ਇਹੀ ਅਸੀਂ ਸੋਚਦੇ ਹਾਂ ਕਿ ਜੋ ਹੋਇਆ ਜੋ ਵੱਡਿਆਂ ਤੋਂ ਹੋਇਆ ਉਸ ਵੇਲੇ ਦੀਆਂ ਜਿਹੜੀਆਂ ਸਿਆਸਤਾਂ ਨੇ ਸਿਆਸਤ ਉਹ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਹੋਵੇ ਜਾਂ ਕਿਸੇ ਖਿੱਤੇ ਦੀ ਹੋਵੇ ਉਹ ਹਮੇਸ਼ਾ ਲੋਕਾਂ ਨੂੰ ਪਾਗਲ ਬਣਾਉਂਦੀ ਆਈ ਹੈ ਸੋ ਉਸ ਟਾਈਮ ਪੰਜਾਬ ਦੇ ਪੰਜਾਬੀਆਂ ਨੂੰ ਔਰ ਉਹਦੇ ਨਾਲ ਨਾਲ ਜਿਹੜੀਆਂ ਪੰਜਾਬ ਦੇ ਅੰਡਰ ਰਿਆਸਤਾਂ ਸੀ ਜਿੰਦੇ ਵਿੱਚ ਇੱਕ ਰਿਆਸਤ ਬਾਬਲਪੁਰ ਵੀ ਸੀ ਇਹਨਾਂ ਦੇ ਲੋਕਾਂ ਨੂੰ ਵੀ ਉਸੇ ਸਿਆਸਤ ਨੇ ਹੀ ਪਾਗਲ ਬਣਾਇਆ ਸੀ ਔਰ ਉਹ ਪਾਗਲ ਬਣੇ ਦਾ ਹੁਣ ਇਲਾਜ ਇਹੀ ਹੈ ਜੋ ਮੇਰੀ ਮਾਂ ਮੇਰੀ ਵੱਡੀ ਭੈਣ ਬਿੰਦਰ ਸਿਮਰਾ ਜੀ ਉਹਨਾਂ ਨੇ ਕੀਤਾ ਹੈ ਕਿ ਹੁਣ ਸਾਨੂੰ ਉਹ ਸਾਰੀਆਂ ਚੀਜ਼ਾਂ ਨੂੰ ਨਾ ਭੁੱਲ ਜਾਣਾ ਚਾਹੀਦਾ ਇਹਨਾਂ ਦਾ ਜਿਹੜਾ ਪਿੰਡ ਹੈ ਉਹ ਅੱਜ ਵੀ ਇਹਨਾਂ ਦਾ ਹੈ ਬੇਸ਼ੱਕ ਇੱਥੇ ਨਹੀਂ ਰਹਿੰਦੇ ਲੇਕਿਨ ਇਹਨਾਂ ਦਾ ਇੱਕ ਅਹਿਸਾਸ ਹੈ ਕਿ ਸਾਡਾ ਪਿੰਡ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਇੰਡੀਅਨ ਪੰਜਾਬ ਦੇ ਵਿੱਚ ਹੈ ਉਹਨੂੰ ਵੀ ਇਹ ਅਹਿਸਾਸ ਹੈ ਕਿ ਉਹ ਮੇਰਾ ਪਿੰਡ ਹੈ ਸੋ ਹੁਣ ਰਿਆਸਤਾਂ ਨੂੰ ਆਪਣੀ ਪਾਲਿਸੀ ਇਹ ਬਦਲਣ ਦੀ ਲੋੜ ਹੈ ਔਰ ਉਹ ਰਿਆਸਤ ਉਦੋਂ ਹੀ ਪਾਲਿਸੀ ਬਦਲੇਗੀ ਜਦੋਂ ਬਿੰਦਰ ਸਿਮਰਾਜ ਇਹ ਲੋਕ ਉੱਠਦੇ ਔਰ ਉਹਨਾਂ ਦੇ ਦਾਇਰੇ ਚੇਂਜ ਕਰਦੇ ਹੁਣ ਇਹ ਹੈ ਕਿ ਇਹ ਸਰਹੱਦਾਂ ਕਾਇਮ ਰਹਿਣ ਜੋ ਬਣ ਚੁੱਕੀਆਂ ਅਸੀਂ ਇਹ ਨਹੀਂ ਚਾਹੁੰਦੇ ਕਿ 15 ਲੱਖ ਪੰਜਾਬੀ ਇਹਨਾਂ ਸਰਹੱਦਾਂ ਦੇ ਬਣਾਉਣ ਤੇ ਅਸੀਂ ਕਤਲ ਕਰਵਾਇਆ ਹੁਣ ਅਸੀਂ ਇਹਨਾਂ ਸਰਹੱਦਾਂ ਦੇ ਮਿਟਾਉਣ ਤੇ ਕੋਈ ਅਗਲਾ 20 ਲੱਖ ਬੰਦਾ ਕਤਲ ਕਰਾਈਏ ਸੋ ਅਸੀਂ ਮੰਨਦੇ ਹਾਂ ਪਾਕਿਸਤਾਨ ਔਰ ਇੰਡੀਆ ਦੀਆਂ ਇਹਨਾਂ ਸਰਹੱਦਾਂ ਨੂੰ ਮੰਨਦੇ ਹਾਂ ਲੇਕਿਨ ਇੱਕ ਰਿਕੁਐਸਟ ਅਸੀਂ ਇਹ ਵੀ ਕਰਨੇ ਆ ਔਰ ਇਹ ਜਿਤਨੇ ਲੋਕ ਇੱਥੋਂ ਹੋਏ ਨੇ ਸ਼ਾਇਦ ਇਹਨਾਂ 'ਚੋਂ ਕਿਸੇ ਦੀ ਆਵਾਜ਼ ਅੱਗੇ ਇਹ ਸਾਡੇ ਕੰਮ ਆਵੇ ਕਿ ਇਹਨਾਂ ਰਿਆਸਤਾਂ ਦੀ ਜਿਹੜੀ ਦਰਮਿਆਨੀ ਸਰਹੱਦਾਂ ਹਨ ਉਹਨਾਂ ਨੂੰ ਥੋੜਾ ਨਰਮ ਕਰ ਦਿਓ ਇਹ 78 ਸਾਲਾ ਬੀਬੀ ਇੱਥੇ ਆ ਕੇ ਇੰਡੀਆ ਦਾ ਜਾਂ ਪਾਕਿਸਤਾਨ ਦਾ ਕੀ ਵਿਗਾੜ ਸਕਦੀ ਹੈ ਇਹ ਰਾਜ ਜੀ ਜਿਹੜੀ ਮੇਰੇ ਨਾਲ ਵੱਡੀ ਭੈਣ ਜੀ ਉਹਦੇ ਬੈਠੇ ਇਹ ਇੱਥੋਂ ਦੀ ਅਗਰ ਕੋਈ ਬਿਹਤਰੀ ਨਹੀਂ ਕਰਨਗੇ ਤਾਂ ਬੁਰਾ ਵੀ ਨਹੀਂ ਕਰਨਗੇ ਸੋ ਲੋਕਾਂ ਨੂੰ ਨਾ ਹੁਣ ਥੋੜ੍ਹੀ ਜਿਹੀ ਆਸਾਨੀਆਂ ਇਹਨਾਂ ਰਿਆਸਤਾਂ ਨੂੰ ਦੇਣੀਆਂ ਚਾਹੀਦੀਆਂ ਕਰਤਾਰਪੁਰ ਲਾਂਘਾ ਯਕੀਨਨ ਇੱਕ ਬਹੁਤ ਅੱਛੀ ਚੀਜ਼ ਹੋਈ ਹੈ ਇਸ ਤਰੀਕੇ ਦੇ ਨਾਲ ਹੋਰ ਬਹੁਤ ਸਾਰੇ ਕੰਮ ਕਰਨ ਦੀ ਲੋੜ ਹੈ ਆਪਸੀ ਨਫ਼ਰਤਾਂ ਅਗਰ ਵਧਾਵਾਂਗੇ ਤੇ ਆਪਣੀਆਂ ਗਰਦਨਾਂ ਹੀ ਕਟਾਵਾਂਗੇ ਤੇ ਇਸ ਲਈ ਸਾਨੂੰ ਸੋਚਣਾ ਚਾਹੀਦਾ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਹਾਸ਼ਮੀ ਸਾਹਿਬ ਤੁਹਾਡੇ ਖਾਨਦਾਨ ਨੂੰ ਤੁਸੀਂ ਲੈ ਕੇ ਆਓ ਯਕੀਨਨ ਤੁਹਾਡਾ ਵੀ ਇਹਦੇ ਪਿੱਛੇ ਜਿਹੜੀ ਪਿਆਰ ਮੁਹੱਬਤ ਦੀ ਉਹ ਕਹਾਣੀ ਯਾਦ ਰੱਖੀ ਜਾਏਗੀ ਸ਼ਹਿਜ਼ਾਦ ਜੋਈਆ ਸਾਹਿਬ ਇਹ ਤਾਂ ਮੇਰੇ ਦੋਸਤ ਵੀ ਹੈ ਨਿੱਕੇ ਭਾਈ ਵੀ ਹੈ
ਇਹਨਾਂ ਦੇ ਨਾਲ ਅਸੀਂ ਇਹੀ ਮੁੱਦੇ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ ਜਿਤਨੇ ਅਸੀਂ ਫੈਸਟੀਵਲ ਕਰਵਾਉਂਦੇ ਹੁੰਦੇ ਹਾਂ। ਪਿਛਲੇ ਦਿਨੋਂ ਪੰਜਾਬ ਦੀ ਵੰਡ ਤੇ ਇੱਕ ਅਸੀਂ ਸੈਮੀਨਾਰ ਕਰਵਾਇਆ ਸੀ ਔਰ ਉੱਥੇ ਯਕੀਨ ਜਾਣੋ ਕਿ ਜਿਹੜਾ 100-150 ਬੰਦਾ ਸੀ ਔਰ ਅੱਜ ਮੈਂ ਇੱਥੇ ਖੜਾ ਹੋਇਆ ਮੈਂ ਬੜੇ ਤਾਕਤਵਰ ਹੋ ਕੇ ਗੱਲ ਕਰ ਰਹੀ ਹਾਂ। ਉਸ ਦਿਨ ਮੇਰੇ ਤੋਂ ਗੱਲ ਨਹੀਂ ਹੋ ਰਹੀ ਸੀ ਕਿ ਮੈਂ ਇੱਕ ਫਿਕਰਾ ਅਦਾ ਕਰਦਾ ਸੀ ਤਾਂ ਮੇਰੇ ਅੰਦਰ ਜਿਹੜੇ ਸੀ ਹੰਝੂ ਫਿਰਨਾ ਸ਼ੁਰੂ ਹੋ ਜਾਂਦੇ ਸੀ। ਸੋ ਸਾਨੂੰ ਹੁਣ ਹੰਝੂਆਂ ਦਾ ਇਲਾਜ ਕਰਨਾ ਹੈ, ਆਪਸੀ ਮੇਲ ਵਰਤਨ ਨੂੰ ਵਧਾਵਾ ਦੇਣਾ ਹੈ। ਜੇ ਅਸੀਂ ਇੱਕ ਗੱਲ ਤੁਸੀਂ ਸੋਚੋ, ਤੁਸੀਂ ਵੀ ਪੰਜਾਬੀ ਆ, ਅਸੀਂ ਵੀ ਪੰਜਾਬੀ ਹਾਂ, ਸਾਡੀ ਸਾਰੀ ਪੰਜਾਬੀ ਤੇ ਇੰਡੀਆ ਵਿੱਚ ਸਾਰੇ ਆਪਾਂ ਇਹੀ ਕਹਿੰਦੇ ਆ ਬਈ ਕੰਟਰੀ ਵੰਡਿਆ ਗਿਆ, ਪਾਕਿਸਤਾਨ ਤੇ ਇੰਡੀਆ ਬਣ ਗਿਆ। ਸੋਚ ਕੇ ਵੇਖੋ, ਅੱਜ ਮੈਂ ਤੁਹਾਨੂੰ ਇੱਕ ਸਵਾਲ ਕਰਦੀ ਹਾਂ, ਇੰਡੀਆ ਕਿਹੜਾ ਇੰਡੀਆ ਵੰਡਿਆ ਗਿਆ? ਗੁਜਰਾਤ। ਉੱਥੇ ਪੰਜਾਬ ਨੂੰ ਹੀ 2 ਵੰਡ ਕਰਤਾ, ਪੰਜਾਬੀਆਂ ਨੂੰ ਪੰਜਾਬੀਆਂ ਤੋਂ ਹੀ ਮਰਵਾਤਾ। ਇਸ ਲਈ ਉਹਨਾਂ ਨੇ ਨਹੀਂ ਮਰਵਾਇਆ। ਹੁਣ ਅੱਜ ਕਿਉਂ ਨਹੀਂ ਉਹ ਮਰਵਾ ਸਕਦੇ? ਅਸੀਂ ਉਹੀ ਹਾਂ, ਸਾਡੀ ਆਪਣੀ ਬੁੱਧੀ ਕੰਮ ਨਹੀਂ ਕੀਤੀ। ਹੋ ਸਕਦਾ ਹੈ ਸਾਨੂੰ ਇੱਕ ਸਬਕ ਸਿਖਾਉਣ ਲਈ ਇਤਿਹਾਸਕ ਚਪੇੜਾਂ ਵੀ ਪਈਆਂ, ਇਖਲਾਕੀ ਸਾਨੂੰ ਲਾਹਣਤਾਂ ਵੀ ਪਈਆਂ, ਤੇ ਨਿੱਜੀ ਤੌਰ ਤੇ ਸਾਨੂੰ ਪਰਿਵਾਰਾਂ ਦੇ ਘਾਟੇ ਵੀ ਪਏ। ਤਿੰਨ ਹੀ ਇੱਕ ਇਨਸਾਨ ਦੀ ਜ਼ਿੰਦਗੀ 'ਚ ਹੁੰਦੇ ਆ, ਇੱਕ ਕੋਈ ਤੁਸੀਂ ਆਮਦਨ ਕਹਿ ਲਓ, ਤੁਹਾਡਾ ਪਰਿਵਾਰ ਕਹਿ ਲਓ, ਤੇ ਤੁਹਾਡੀ ਟੌਰ ਸ਼ਾਨ। ਸਾਡੀਆਂ ਤਿੰਨੇ ਹੀ ਜ਼ੀਰੋ ਕਰਕੇ ਅਸੀਂ ਉੱਠੇ ਤੇ ਅਸੀਂ ਪੰਜਾਬੀ ਹਾਂ। ਪੰਜਾਬੀ ਹਮੇਸ਼ਾ ਇੱਕੋ ਹੈ। ਜਦੋਂ ਦਰਬਾਰ ਇੱਥੇ ਬਾਰਡਰ ਤੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਇੱਧਰ ਉੱਧਰ ਗਈ ਸੀ ਤੇ ਜਦੋਂ ਪੰਜਾਬੀ ਇੱਕ ਦੂਜੇ ਨੂੰ ਮਿਲੇ ਰੋਏ ਸੀ, ਉਹ ਹੁਣ ਮਹਿਸੂਸ ਹੁੰਦਾ ਵੀ ਉਦੋਂ ਕੀ ਭੂਤ ਬਿਮਾਰੀ ਸੀ। ਇਹ ਇੱਕ ਪੋਲੀਟਿਕਸ ਹੁੰਦੀ ਹੈ, ਜੇ ਅਸੀਂ ਖੜੇ ਹੋਈਏ ਵੀ ਇਹ ਨਹੀਂ ਕਰਨਾ। ਜੇ ਕੋਈ ਪਰਿਵਾਰ ਸੋਚੇ ਅਸੀਂ ਗਰੀਬ ਆ, ਅਸੀਂ ਚੋਰੀ ਨਹੀਂ ਕਰਨੀ। ਇਹ ਜਿਹੜੀ ਨਵੀਂ ਪਨੀਰੀ ਇਹਨਾਂ ਨੂੰ ਕਹੋ, ਇਹਦੇ 'ਚ ਕੁਛ ਨਹੀਂ ਨਿਕਲਣਾ। ਜਿਹੜੇ ਵੱਡੇ ਉਹ ਬੰਬ ਤੋਪਾਂ ਚਲਾ ਕੇ ਚਲੇ ਜਾਂਦੇ, ਕਿਹੜੀਆਂ ਸਨ? ਬਾਰਡਰ ਕਰੋ, ਜਿੱਦਾਂ ਦੇ ਵੀ ਹੈਗੇ ਆ ਹੱਕ ਕਿਉਂਕਿ ਸਾਡੀ ਹੱਦ ਹੈ, ਇਹਦੀ ਪੰਚਾਇਤ ਹੈ। ਪਰ ਪੰਜਾਬ ਦੀ ਵੰਡ ਹੋਈ ਹੈ, ਉਹ ਈਸਟ ਵੈਸਟ ਬਣ ਗਿਆ। ਪਰ ਹੁਣ ਅਸੀਂ ਆਪਣੇ ਤਰੀਕਿਆਂ ਨਾਲ, ਹੁਣ ਨਾ ਲੋਕ ਬਹੁਤੇ ਜਿਹੜੇ ਕੈਨੇਡਾ ਅਮਰੀਕਾ ਦੇ ਨੇ ਉਹਨਾਂ ਦੀ ਸੋਚ ਡਿਫਰੈਂਟ ਹੋ ਗਈ, ਉਹਨਾਂ ਦੀ ਜੁਰਤ ਵੱਧੀ, ਉਹ ਕਿਸੇ ਨੂੰ ਪਰਵਾਹ ਨਹੀਂ ਕਰਦੇ, ਉਹ ਕਰਦੇ ਜੋ ਸਾਡਾ ਦਿਲ ਤੇ ਦਿਮਾਗ ਸ਼ਿਕਾਰ। ਨਜ਼ਰਾਂ ਨਾਲ ਦੇਖਦੀ ਹਾਂ ਜਿੱਥੇ ਮੇਰੇ ਦਾਦਾ ਜੀ ਨੇ ਉਹ ਸ਼ੁਰੂ ਕੀਤਾ, ਮੇਰੇ ਦਾਦੀ ਜੀ, ਮੇਰੀ ਮਾਂ। ਮੈਂ 4 ਸਾਲ ਦੀ ਸੀ ਜਦੋਂ ਮੇਰੇ ਮਦਰ ਦੀ ਡੈਥ ਹੋਈ ਆ, ਤੇ ਉਸ ਬੂਹੇ ਵਿੱਚੋਂ, ਉਦੋਂ ਸਾਨੂੰ ਪਤਾ ਨਹੀਂ ਸੀਗਾ, ਉਸ ਬੂਹੇ ਵਿੱਚੋਂ ਉਹ ਗਏ ਤੇ ਅੱਜ ਮੈਂ ਉੱਥੇ ਦੁਬਾਰਾ ਆਈ ਹਾਂ। ਤੇ ਮੇਰੇ ਵੱਲੋਂ ਅੱਜ ਉਹਨਾਂ ਦਾ ਮੁਕੰਮਲ ਮੈਂ ਉਹ ਜਿਹੜਾ ਉਹਨਾਂ ਦੀ ਮੌਤ ਦਾ ਹੈਗਾ ਉਹ ਚੈਪਟਰ ਅੱਜ ਕਲੋਜ਼ ਹੋਇਆ, ਕਿਉਂਕਿ ਮੈਂ ਉਸ ਬੂਹੇ 'ਚ ਆਪ ਆ ਕੇ ਦੇਖ ਲਈ। ਹਾਂਜੀ, ਤੇ ਬਹੁਤ ਸਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ। ਤੁਸੀਂ ਪਿੰਡ ਦੀ ਮੈਨੂੰ ਸਭ ਤੋਂ ਵੱਡੀ ਤਰੱਕੀ ਵਾਲੀ ਇਹ ਗੱਲ ਲੱਗੀ ਵੀ ਇੱਥੇ ਨਹੀਂ ਵੀ ਇਕੱਲੇ ਹੀ ਮਰਦ, ਇਕੱਲੇ ਹੀ ਉਹ। ਤੁਸੀਂ ਇੰਨਾ ਚੰਗਾ, ਕਿਹੜੀ ਡੈਮੋਕ੍ਰੇਸੀ, ਕਿਹੜਾ ਕੁਛ, ਉਹ ਇੱਥੇ ਪ੍ਰੂਫ ਹੈ। ਪਿੰਡ ਉਸ ਵੇਲੇ ਦਾ ਤੁਹਾਨੂੰ ਸੋਹਣਾ ਬਣਿਆ ਹੋਇਆ ਸੀ, ਅੱਜ ਸੋਹਣਾ ਬਣਿਆ। ਇੰਨਾ ਨਹੀਂ ਮੈਨੂੰ ਯਾਦ, ਮੈਂ ਸਾਰੇ ਉਹ ਤਾਂ ਸੋਹਣਾ ਹੈ। ਜਿਹੜੀਆਂ ਆਹ ਲੇਡੀਜ਼ ਵੀ ਗਵਾਹ ਦੇ ਰਹੀਆਂ ਵੀ ਕੀ ਸੀ ਇਹ ਸੀ, ਉਦੋਂ ਅਮੀਰੀ ਗਰੀਬੀ ਦਾ ਨਹੀਂ ਸੀ ਗੱਲ। ਉਹ ਦੱਸ ਰਹੇ ਆ ਵੀ ਬੀਬੀ ਜੀ ਪ੍ਰਧਾਨ ਪਿੰਡ ਚੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਉਹ ਜਾਂਦੇ ਸੀ ਕੱਪੜੇ ਲੈਣ। ਸਾਡੇ ਪਿੰਡ ਦੀ ਕੁੜੀ ਦਾ ਵਿਆਹ ਮੈਂ ਚੱਲੀ ਤੇ ਉਹ ਹੁਣ ਕਹਿੰਦੇ ਆ ਪਰਸੋਂ ਕੋਈ ਚੱਲੇ, ਕਿੱਧਰ ਚੱਲੀਏ? ਕਹਿੰਦੀ ਕੱਪੜੇ ਖਰੀਦਣ। ਕਹਿੰਦੀ ਤੂੰ ਬੜੀ ਪ੍ਰਧਾਨ ਕੌਰ ਬਣੀ ਹੈ। ਉਹਨਾਂ ਨੇ ਵੀ ਦੱਸਿਆ ਸੀ। ਲਓ ਜੀ, ਸੌਰੀ, ਐਸੀ ਉਹਨਾਂ ਦੀ ਅੱਜ ਦੀ ਯਾਤਰਾ ਆਪਣੇ ਪਿੰਡ ਦੀ, ਔਰ ਅਸੀਂ ਦੁਆ ਕਰਾਂਗੇ ਬਲਕਿ ਉਹਨਾਂ ਨੂੰ ਜੀ ਆਇਆਂ ਨੂੰ ਦੁਬਾਰਾ ਵੀ ਆਖਣਗੇ ਕਿ ਦੁਬਾਰਾ ਜਲਦੀ ਆਉਣ, ਹੋਰ ਲੋਕਾਂ ਦੇ ਨਾਲ ਵੀ ਆਉਣ। ਔਰ ਇੱਕ ਹੋਰ ਗੱਲ ਜਿਹੜੀ ਉਹਨਾਂ ਨੇ ਬੜੀ ਸੋਹਣੀ ਕੀਤੀ, ਮੇਰੇ ਸਵਾਲ ਦਾ ਜਵਾਬ ਦਿੰਦੇ ਹੋਏ, ਕਿ ਸੁਣੱਪ ਇਮਾਰਤਾਂ, ਕੰਧਾਂ ਉਹਨਾਂ ਦੇ ਵਿੱਚ ਨਹੀਂ ਹੁੰਦਾ, ਉਹ ਦਿਲਾਂ ਦੇ ਵਿੱਚ ਹੁੰਦਾ। ਤੇ ਉਹ ਅੱਜ ਵੀ ਸਾਡਾ ਆਪਸੀ ਮੇਲ ਵਰਤਨ, ਆਪਸੀ ਪਿਆਰ ਉਹ ਇੰਝ ਹੀ ਸਲਾਮਤ ਹੈ। ਜੋ 47 ਦਾ ਪਾੜ ਪਿਆ ਉਹਨੂੰ ਸਾਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ। ਤੇ ਹੋਰ ਵੀ ਕਿਸੇ ਲੋਕ ਏਰੀਏ ਦੇ ਜਿਹੜੇ ਵੀ ਮੈਨੂੰ ਕੈਨੇਡਾ ਵਿੱਚ ਮਿਲੇ, ਜਿਹੜੇ ਆਉਣਾ ਚਾਹਣ, ਮੈਨੂੰ ਭਾਵੇਂ 10 ਵਾਰੀ ਟਿਕਟਾਂ ਲਾਉਣੀਆਂ, ਪਰ ਮੈਂ ਉਹਨਾਂ ਦੇ ਨਾਲ ਆ ਕੇ ਅਰੇਂਜ ਕਰਕੇ ਕਿਸੇ ਦੇ ਥਰੂ ਮੈਂ ਜ਼ਰੂਰ ਲਿਆਉਂ ਉਹਨਾਂ ਨੂੰ, ਕਿਉਂਕਿ ਜੋ ਮੈਨੂੰ ਮਹਿਸੂਸ ਹੋਈ ਆ ਇਹ ਇੱਕ ਪੁੰਨ ਹੁੰਦਾ ਕਿਸੇ ਦਾ ਤੀਰਥ ਕਰਾਉਣਾ, ਹੱਜ ਕਰਾਉਣੀ। ਇਹ ਐਸ ਘਰੇ ਆਉਣਾ ਇੱਕ ਹੱਜ ਤੋਂ ਘੱਟ ਗੱਲ ਨਹੀਂ ਹੈਗੀ। ਦਰਗਾਹ ਵਿੱਚ ਮਨਜ਼ੂਰ ਹੁੰਦਾ। ਮੇਰੀ ਜਿੰਨੀ ਵੀ ਕੋਸ਼ਿਸ਼ ਹੋਈ ਖਿੱਚ ਕੇ ਲਿਆ ਕੇ ਦੱਸ ਕੇ ਕਨਵਿੰਸ ਕਰਕੇ ਵੀ ਮੈਂ ਸਬੂਤ ਹੈ, ਚਲੋ ਚੱਲੀਏ ਤੇ ਲੈ ਕੇ ਆਉਂ। ਤੇ ਮੇਰੇ 'ਚ ਹੈਗੀ ਆ ਪਾਵਰ ਵੀ ਖਿੱਚ ਲੈਣੀ ਸਾਰੀ।
ਫਿਰ ਮੈਂ